ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਦੇ ਅੱਜ ਦੀ ਇਸ ਜਿਹੜੀ ਨਵੇਕਲੀ ਸਾਡੀ ਮਾਂ ਬੋਲੀ ਸੀਰੀਜ਼ ਦੇ ਨਾਮ ਤੋਂ ਅਸੀਂ ਇਹ ਸ਼ੁਰੂ ਕੀਤੀ ਹੈ। ਜਿਹੜੇ ਅਸੀਂ ਕੱਲ ਆਪਣੇ ਸੁਲੇਖ ਮੇਲੇ ਦੇ ਅਖੀਰ ਤੇ ਜਿਹੜਾ ਸਾਰੇ ਦੋਸਤਾਂ ਦਾ ਇੱਥੇ ਅਖੀਰ ਤੇ ਅਸੀਂ ਸ਼ੁਕਰੀਆ ਅਦਾ ਕੀਤਾ ਸੀ ਔਰ ਉਹਨਾਂ ਦੀ ਜਿਹੜੀ ਉਹ ਕੰਮ ਕਰ ਰਹੇ ਨੇ ਉਹਨੂੰ ਸਲਾਮ ਪੇਸ਼ ਕੀਤਾ ਸੀ। ਇਹ 17 ਤੋਂ ਲੈ ਕੇ ਤੇ 20 ਤਾਰੀਖ ਤੱਕ ਇਹ ਦਿਨ ਅਸੀਂ ਉਹਨਾਂ ਦੇ ਨਾਵੇਂ ਕੀਤੇ ਨੇ ਜਿਹੜੇ ਪੰਜਾਬੀ ਮਾਂ ਬੋਲੀ ਵਾਸਤੇ ਹਰਦਮ ਕੰਮ ਕਰਦੇ ਨੇ, ਐਕਟਿਵਿਸਟ ਨੇ। ਔਰ ਮੈਂ ਸਮਝਦਾ ਵਾਂ ਕਿ ਬੋਲੀ ਨੂੰ ਜਿਹੜਾ ਲੋਕਾਂ ਤੱਕ ਪੜਾਉਣ ਦਾ ਕੰਮ ਜਿੱਡੇ ਸੋਹਣੇ ਢੰਗ ਨਾਲ ਐਕਟਿਵਿਸਟ ਕਰ ਰਹੇ ਨੇ, ਉਹਨਾਂ ਦੇ ਇਸ ਕੰਮ ਨੂੰ ਸਤ ਸਲਾਮ ਨੇ। ਔਰ ਅਸੀਂ ਆਪਣੇ ਮੇਲੇ ਦੇ ਅਖੀਰ ਤੇ ਵੀ ਇਹੀ ਸਾਰਿਆਂ ਅੱਗੇ ਬੇਨਤੀ ਕੀਤੀ ਸੀ ਕਿ 21 ਫਰਵਰੀ ਨੂੰ ਜਿਹੜੀ ਸਾਡੀ ਰੈਲੀ ਹੋਣ ਜਾ ਰਹੀ ਹੈ, ਸਾਰੇ ਦੋਸਤ ਜਿੰਨੇ ਵੀ ਮੇਲੇ ਦੇ ਵਿੱਚ ਸ਼ਾਮਲ ਰਹੇ, ਉਹਨਾਂ ਸਾਰਿਆਂ ਦੋਸਤਾਂ ਨੂੰ ਇਹ ਦਰਖਾਸਤ ਹੈ ਕਿ ਉਹ ਸਭ ਦੋਸਤ ਜਿਹੜੇ ਨੇ ਉਹ 21 ਫਰਵਰੀ ਨੂੰ ਜਿਹੜੀ ਰੈਲੀ ਹੋਣ ਜਾ ਰਹੀ ਹੈ ਲਾਹੌਰ ਦੇ ਵਿੱਚ, ਵੱਧ ਤੋਂ ਵੱਧ ਉੱਥੇ ਜਾ ਕੇ ਤੇ ਆਪਣੀ ਰਲਤ ਕਰਨ ਔਰ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਉਣ। ਜਿਸ ਤਰ੍ਹਾਂ ਕਿ ਕੱਲ ਮੈਂ ਗੱਲ ਕੀਤੀ ਸੀ ਕਿ ਅਹਿਮਦ ਰਜ਼ਾ ਵੱਟੂ ਸਾਹਿਬ ਜਿਹੜੇ ਨੇ ਪਿਛਲੇ ਕੋਈ ਜਿਹੜੇ 6 ਦਿਨ ਮੇਲਾ ਚੱਲਿਆ, ਉਹਨਾਂ ਦਾ ਨਾਮ ਮੁਸਲਸਲ ਸਾਡੇ ਮੇਲੇ ਦੇ ਵਿੱਚ ਆਂਦਾ ਰਿਹਾ ਕਿ ਉਹ ਜਿਹੜਾ ਕੰਮ ਕਰ ਰਹੇ ਨੇ, ਅਸੀਂ ਉਹਨਾਂ ਨੂੰ ਬਿਲਕੁਲ ਬਹੁਤ ਅੱਛੇ ਢੰਗ ਨਾਲ ਉਹ ਕਰ ਰਹੇ ਨੇ। ਔਰ ਉਹਨਾਂ ਦੀ ਮਿਹਨਤ ਜਿਹੜੀ ਹੈ ਉਹਨੇ ਇੰਨਾ ਰੰਗ ਲਾਇਆ ਹੈ ਕਿ ਲੋਕ ਜਿਹੜੇ ਜਗ੍ਹਾ ਜਗ੍ਹਾ ਤੇ ਰੈਲੀਆਂ ਕਰ ਰਹੇ ਨੇ ਔਰ ਉਹਨਾਂ ਦਾ ਇਹ ਜਿਹੜਾ ਸਫ਼ਰ ਹੈ ਕਾਫੀ ਲੰਮਾ ਹੈ, ਕਿਉਂਕਿ ਅਸੀਂ ਜਿਹੜਾ ਉਹਨਾਂ ਦੇ ਨਾਲ ਰਹੇ ਹਾਂ ਔਰ ਉਹਨਾਂ ਨੂੰ ਵੇਖਦੇ ਰਹੇ ਹਾਂ ਕਿ ਜਿੱਡੀ ਡਿਵੋਸ਼ਨ ਦੇ ਨਾਲ ਉਹ ਕੰਮ ਕਰਦੇ ਰਹੇ ਨੇ। ਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਨਾਲ ਉਹ ਮੌਜੂਦ ਨੇ। ਉਹਨਾਂ ਨੂੰ ਕਿਉਂਕਿ ਅੱਜ ਕੱਲ ਦੇ ਦਿਨਾਂ ਦੇ ਵਿੱਚ ਖਾਸੀ ਮਸਰੂਫੀਅਤ ਦੇ ਬਾਵਜੂਦ ਉਹਨਾਂ ਨੇ ਟਾਈਮ ਕੱਢਿਆ ਔਰ ਉਹ ਸਾਡੇ ਨਾਲ ਮੌਜੂਦ ਨੇ। ਦੂਸਰੇ ਸਾਡੇ ਮਹਿਮਾਨ, ਜਿਸ ਤਰ੍ਹਾਂ ਤੁਸੀਂ ਪੋਸਟਰ ਤੇ ਵੇਖਿਆ ਕਿ ਸਾਡੇ ਪੰਜਾਬੀ ਦੇ ਬਹੁਤ ਹੀ ਸੀਨੀਅਰ, ਬਹੁਤ ਹੀ ਮਹਾਨ ਸਾਡੇ ਬਾਬਾ ਨਜਮੀ ਜੀ ਸਾਡੇ ਨਾਲ ਮੌਜੂਦ ਨੇ, ਜਿਹੜੇ ਤੇ ਕਿਸੇ ਤਾਰਫ ਦੇ ਮੁਹਤਾਜ ਨਹੀਂ। ਸਾਰੀ ਉਮਰ ਪੰਜਾਬੀ ਮਾਂ ਬੋਲੀ ਦਾ ਕੰਮ ਕੀਤਾ ਔਰ ਪੰਜਾਬੀ ਮਾਂ ਬੋਲੀ ਨੂੰ ਐਡੀ ਉੱਚੀ ਪੱਧਰ ਤੇ ਲੈ ਕੇ ਗਏ ਕਿ ਬਾਬਾ ਜੀ ਦੇ ਨਾਮ ਤੋਂ ਬਿਨਾ ਅਗਰ ਅਸੀਂ ਅੱਜ ਦੀ ਪੀੜ੍ਹੀ ਦੀ ਗੱਲ ਕਰੀਏ ਤੇ ਸਾਡੇ ਕੋਲ ਬਾਬਾ ਜੀ ਦੇ ਨਾਮ ਤੋਂ ਬਿਨਾ ਬੋਲੀ ਦੇ ਉਹ ਸਾਰੀ ਪਹਿਚਾਨ ਔਰ ਉਹ ਪੂਰਾ ਨਹੀਂ ਹੁੰਦਾ ਜਿੰਨਾ ਚਿਰ ਬਾਬਾ ਜੀ ਨਜਮੀ ਹੋਰਾਂ ਦਾ ਨਾਂ ਨਹੀਂ ਆਉਂਦਾ। ਮੈਂ ਬਾਬਾ ਜੀ ਨਜਮੀ ਹੋਰਾਂ ਦਾ ਇਸ ਤਰ੍ਹਾਂ ਵੀ ਮਸ਼ਹੂਰ ਹਾਂ ਕਿ ਬਾਬਾ ਜੀ ਨੇ ਜਿਹੜੀ ਆਪਣੀ ਪੂਰੀ ਸ਼ਾਇਰੀ ਦਾ ਪੱਖ, ਇੱਕ ਤੇ ਮਾਂ ਬੋਲੀ ਪੰਜਾਬੀ, ਦੂਜਾ ਜਿਹੜਾ ਸਾਡਾ ਮਜ਼ਦੂਰ ਤਬਕਾ, ਜਿਹੜਾ ਸਾਡਾ ਅਸੀਂ ਸਮਝਦੇ ਕਿ ਉਸ ਕਲਾਸ ਨੂੰ ਵੇਖ ਕੇ ਉਹਨਾਂ ਨੇ ਜਿਹੜੀ ਸ਼ਾਇਰੀ ਕੀਤੀ। ਅੱਜ ਵੀ ਕਿਸਾਨ ਅੰਦੋਲਨ ਦੇ ਉੱਪਰ ਜਿਹੜਾ ਕਿਸਾਨ ਉੱਥੇ ਬੈਠਾ ਦਿੱਲੀ ਦੀਆਂ ਬਾਰਡਰਾਂ ਦੇ ਉੱਪਰ, ਉੱਥੇ ਅਗਰ ਵੇਖੀਏ ਤੇ ਬਾਬਾ ਜੀ ਦੀ ਤਸਵੀਰ, ਬਾਬਾ ਜੀ ਦੇ ਗਾਣੇ ਕਵਲ ਗਿਰੇਵਾਲ ਗਾ ਰਿਹਾ ਹੈ, ਹੋਰ ਲੋਕ ਗਾ ਰਹੇ ਨੇ। ਔਰ ਬਾਬਾ ਜੀ ਦਾ ਇਹ ਬੜਾ ਅਹਿਸਾਨ ਹੈ ਕਿ ਉਹਨਾਂ ਨੇ ਆਪਣਾ ਜਿਹੜਾ ਹੈ ਪੂਰੀ ਜ਼ਿੰਦਗੀ ਇੱਧਰ ਲਾਈ। ਔਰ ਮੈਂ ਸਮਝਦਾ ਕਿ ਸਾਡੀ ਬੋਲੀ ਤੇ ਖਾਸ ਕਰਮ ਹੈ ਰੱਬ ਦਾ ਕਿ ਸਾਨੂੰ ਬਾਬਾ ਜੀ ਵਰਗੇ ਜਿਹੜੇ ਸ਼ਾਇਰ ਇਸ ਬੋਲੀ 'ਚ ਰੱਬ ਨੇ ਬਖਸ਼ੇ। ਮੈਂ ਹੁਣ ਆਪਣੇ ਜਿਹੜੇ ਸਾਡੇ ਨਾਲ ਅੱਜ ਦੋਵੇਂ ਸਾਡੇ ਚੇਚੇ ਪ੍ਰਾਹੁਣੇ ਨੇ, ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਸਾਡੇ ਨਾਲ ਆਉਣ ਤੇ ਆਉਣ ਵਾਲੇ ਦਿਨਾਂ 'ਚ ਯਾਨੀ 21 ਫਰਵਰੀ ਨੂੰ ਜਿਹੜੀ ਰੈਲੀ ਹੋਣ ਜਾ ਰਹੀ ਹੈ, ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਉਹਦੇ ਹਵਾਲੇ ਨਾਲ ਤੇ ਉਹ ਗੱਲ ਕਰਨਗੇ। ਲੇਕਿਨ ਮਾਂ ਬੋਲੀ ਕਿਉਂ ਲੋੜਵੰਦ ਹੈ, ਕਿਉਂ ਇਹ ਸਾਰਾ ਕੰਮ ਕਰ ਰਹੇ ਨੇ, ਇਸ ਤੇ ਗੱਲਬਾਤ ਸਾਡੇ ਨਾਲ ਕਰਨਗੇ ਅਹਿਮਦ ਰਜ਼ਾ ਵੱਟੂ ਔਰ ਜਨਾਬ ਬਾਬਾ ਜੀ ਨਜਮੀ ਹੋਰੀ। ਜੀ ਆਇਆਂ ਨੂੰ। ਬਾਬਾ ਜੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਅੱਜ ਸਾਡੇ ਕਲੱਬ ਆਏ। ਔਰ ਅਹਿਮਦ ਰਜ਼ਾ ਜੀ ਤੁਹਾਡਾ ਵੀ ਜੀ ਆਇਆਂ ਨੂੰ, ਬਹੁਤ ਬਹੁਤ ਮਿਹਰਬਾਨੀ ਤੁਸੀਂ ਅੱਜ ਆਏ। ਤੁਸੀਂ ਅਹਿਮ ਟੌਪਿਕ ਤੇ ਗੱਲ ਵਾਸਤੇ ਬੁਲਾਇਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। जी 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 शुक्रिया चट्टा साहब। एक बड़ा अहम टॉपिक है और अजकल खासकर जो दुनिया भर ਦੇ ਵਿੱਚ ਫਰਵਰੀ ਆਂਦਾ ਹੈ ਤੇ ਉਹਦੇ ਵਿੱਚ ਸਾਨੂੰ ਇਹ ਦਿਹਾੜਾ ਯਾਦ ਦਿਵਾਉਂਦਾ ਹੈ ਕਿ 21 ਫਰਵਰੀ ਦੁਨੀਆ ਭਰ ਦੇ ਵਿੱਚ ਮਾਂ ਬੋਲੀਆਂ ਦੇ ਦਿਹਾੜੇ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਦਿਹਾੜੇ ਦੀ ਅਗਰ ਅਸੀਂ ਕੋਈ ਥੋੜੀ ਜਿਹੀ ਤਾਰੀਖ ਜਾਣਨਾ ਸ਼ੁਰੂ ਕਰੀਏ ਤੇ ਇਹ ਸਾਡੀ ਇੱਥੋਂ ਪਾਕਿਸਤਾਨੀ ਰਿਆਸਤ ਤੋਂ ਹੀ ਸ਼ੁਰੂ ਹੁੰਦਾ ਹੈ ਔਰ ਫਿਰ ਪੂਰੀ ਦੁਨੀਆ ਦੇ ਵਿੱਚ ਇਸ ਦਾ ਕਨਸੈਪਟ ਜਿਹੜਾ ਹੈ, ਇਸ ਦਾ ਫਲਸਫਾ ਜਾਂ ਨਜ਼ਰੀਆ ਜ਼ਬਾਨਾਂ ਦਾ ਉਹ ਫੈਲਦਾ ਹੈ ਕਿ ਜ਼ਬਾਨਾਂ ਕਿਤਨੀਆਂ ਅਹਿਮ ਹੈ। ਬੰਗਾਲੀਆਂ ਨੇ ਜਦੋਂ ਆਪਣੀ ਲੈਂਗੁਏਜ ਦੀ ਮੂਵਮੈਂਟ ਇੱਕ ਸ਼ੁਰੂ ਕੀਤੀ, ਉਹਦੇ ਵਿੱਚ ਬੰਗਾਲੀ ਨੌਜਵਾਨਾਂ ਦੀ ਸ਼ਹਾਦਤ ਜਿਹੜੀ ਹੁੰਦੀ ਹੈ, ਉਸ ਤੋਂ ਬਾਅਦ ਬੰਗਾਲੀਆਂ ਨੇ ਇਸ ਨੂੰ ਲੈ ਕੇ ਗਏ ਯੂਨੈਸਕੋ ਦੇ ਵਿੱਚ। ਯੂਨੈਸਕੋ ਨੇ 1999 ਦੇ ਵਿੱਚ ਇਸ ਨੂੰ ਅਪਰੂਵ ਕਰ ਦਿੱਤਾ ਕਿ 21 ਫਰਵਰੀ ਦੁਨੀਆ ਭਰ ਦੇ ਵਿੱਚ ਮਾਂ ਬੋਲੀਆਂ ਦਾ ਦਿਹਾੜਾ ਹੋਵੇਗਾ।
ਹੁਣ ਅਗਰ ਅਸੀਂ ਪਾਕਿਸਤਾਨ ਦੇ ਵਿੱਚ ਆ ਜਾਂਦੇ ਬੰਗਾਲੀ ਉਸ ਤੋਂ ਬਾਅਦ ਸਾਡੇ ਤੋਂ ਵੱਖ ਹੋ ਜਾਂਦੇ ਤੇ ਪਾਕਿਸਤਾਨੀ ਰਿਆਸਤ ਨੇ ਕੋਈ ਉਸ ਵਖਰੇਵੇਂ ਤੋਂ ਕੁਝ ਸਿੱਖਿਆ ਨਹੀਂ ਹੈ। ਅੱਜ ਵੀ ਹਰ ਸਾਲ 21 ਫਰਵਰੀ ਸਾਨੂੰ ਯਾਦ ਕਰਾਉਂਦਾ ਹੈ ਔਰ ਪੰਜਾਬੀ ਦੇ ਨਾਲ ਜੁੜਾ ਹੋਇਆ ਹਰ ਬੰਦੇ ਨੂੰ ਇਹ ਯਾਦ ਹੈ ਕਿ ਸਾਡੀ ਬੋਲੀ ਨੂੰ ਅੱਜ ਤੱਕ ਕੋਈ ਇੱਥੇ ਇੱਜ਼ਤ ਤੇ ਇਤਰਾਮ ਨਹੀਂ ਦਿੱਤੀ ਗਈ। ਦੇਖੋ ਪੰਜਾਬੀ ਦੀ ਅਗਰ ਅਸੀਂ ਗੱਲ ਕਰਨੇ ਆ ਤੇ ਪੰਜਾਬੀ ਇੱਥੇ ਦੇ 62% ਲੋਕਾਂ ਦੀ ਜ਼ੁਬਾਨ ਹੈ ਪਾਕਿਸਤਾਨ ਦੀ। ਦੁਨੀਆ ਭਰ ਦਾ ਅਸੂਲ ਹੈ ਕਿ ਜਿਸ ਕੌਮ ਦੀ ਫੈਡਰੇਸ਼ਨ ਦੇ ਵਿੱਚ ਤਾਦਾਦ ਜ਼ਿਆਦਾ ਹੋਏਗੀ, ਗਿਣਤੀ ਜ਼ਿਆਦਾ ਹੋਏਗੀ, ਉੱਥੋਂ ਦੀ ਉਹ ਨੈਸ਼ਨਲ ਲੈਂਗੁਏਜ ਹੋਏਗੀ। ਲੇਕਿਨ ਇੱਥੇ ਇੱਕ ਅਜੀਬ ਕੰਮ ਹੋਇਆ ਕਿ ਬੰਗਾਲੀਆਂ ਦੇ ਛੱਡਣ ਤੋਂ ਬਾਅਦ ਵੀ ਅਸੀਂ ਉਹ ਨਹੀਂ ਸੋਚਿਆ ਔਰ ਅੱਜ ਵੀ ਜਿਹੜੀ ਉਹ 62% ਲੋਕਾਂ ਦੀ ਬੋਲੀ ਹੈ ਉਹ ਨਾ ਸਰਕਾਰੀ ਦਰਬਾਰੇ ਨਾ ਸਾਨੂੰ ਕਿਸੇ ਸਕੂਲ ਦੇ ਵਿੱਚ ਨਜ਼ਰ ਆਉਂਦੀ ਹੈ। ਸੋ ਪੂਰਾ ਸਾਲ ਇਹਦੇ ਤੇ ਗੱਲ ਹੁੰਦੀ ਰਹਿੰਦੀ ਹੈ। ਇਹ ਨਹੀਂ ਕਿ ਅਸੀਂ ਕੋਈ ਫਰਵਰੀ ਦੇ ਵਿੱਚ ਹੀ ਸਾਨੂੰ ਸਾਰਾ ਕੁਝ ਯਾਦ ਆਉਂਦਾ ਹੈ, ਇਸ ਤੋਂ ਪਹਿਲੇ ਵੀ ਇਹਦੇ ਤੇ ਸੈਮੀਨਾਰ, ਇਹਦੇ ਤੇ ਕਾਨਫਰੰਸ ਵਗੈਰਾ ਉਹ ਸਾਰਾ ਕੁਝ ਹੁੰਦਾ ਰਹਿੰਦਾ ਹੈ। ਦੁਨੀਆ ਭਰ ਦੇ ਦੋਸਤਾਂ ਦੇ ਨਾਲ, ਖਾਸ ਕਰ ਪਾਕਿਸਤਾਨੀ ਪੰਜਾਬ ਦੇ ਦੋਸਤਾਂ ਨਾਲ ਇਹ ਹਮੇਸ਼ਾ ਤੋਂ ਵਿਚਾਰ ਵਟਾਂਦਰਾ ਹੁੰਦਾ ਰਹਿੰਦਾ ਹੈ ਕਿ ਜਿੱਥੇ ਬੋਲੀ ਨਹੀਂ ਹੁੰਦੀ ਉੱਥੇ ਅਵਾਮੀ ਸਵਾਲ ਨਹੀਂ ਉੱਠਦੇ। ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਕਿ ਪੰਜਾਬ ਦਾ ਜਿਹੜਾ ਲੋਕ ਬਿਆਨੀਆ ਹੈ ਉਹ ਅੱਜ ਇੱਥੇ ਰਿਹਾ ਹੀ ਨਹੀਂ। ਇੱਥੇ ਸਾਰਾ ਉਹ ਰਿਆਸਤੀ ਔਰ ਸਟੈਬਲਿਸ਼ਮੈਂਟ ਦਾ ਬਿਆਨੀਆ ਉਹ ਸਾਡੇ ਸਾਹਮਣੇ ਹੈ। ਇਸ ਕਰਕੇ ਜਦੋਂ ਅਸੀਂ ਦੇਖਦੇ ਹਾਂ ਤੇ ਸਾਨੂੰ ਬਾਕੀ ਦੂਸਰੀਆਂ ਕੌਮਾਂ ਜਿਹੜੀਆਂ ਪਾਕਿਸਤਾਨ ਦੀਆਂ ਹਨ ਜਾਂ ਕੋਈ ਬਾਹਰ ਬੈਠੇ ਨੇ ਬੋਲੀ ਦੇ ਸਵਾਲ ਤੋਂ ਵਜ੍ਹਾ ਤੋਂ ਉਹ ਸਾਨੂੰ ਉਸ ਇੱਜ਼ਤ ਤੇ ਇਤਰਾਮ ਦੀ ਨਜ਼ਰ ਨਾਲ ਨਹੀਂ ਦੇਖਦੇ ਜੋ ਹੋਣਾ ਚਾਹੀਦਾ ਹੈ। ਦੇਖੋ ਇੱਕ ਆਮ ਪੰਜਾਬੀ ਲਾਹੌਰ ਦਾ ਬੈਠਾ ਹੋਇਆ, मैं अक्सर कहता हूँ ना कि लाहौर की आबादी जितनी गरीबों की आबादी है शायद उतने पूरे बलोचिस्तान के उतनी आबादी नहीं है। लेकिन उसके बावजूद जो कि पंजाबी लैंगुएज और पंजाबी बयानिया इस मुल्क के अंदर ना मजबूत हो सका ना दुनिया के मजबूत हो सका, इसलिए कि ये पेंट किया गया कि गासिब कौम है, एक जालिम और जबर कौम है जी दूसरे कौमों के हक खाती है और ये बाकी लोगों ने मन लिया। जो पंजाबी नौजवान सी, पंजाबी वड्डी उम्र का बंदा सी, उसने बगैर सोचे समझे मान लिया। वजह इसके कि पंजाब के अंदर रहते हुए एक पंजाबी उसकी हालत की है और उस पंजाबी का फ्यूचर की है, इतने लैंगुएज की की सूरत हाल है, इसनों अज तक किसी ने नहीं देखा। सो ये पिछे जी एक बड़ी लोड़ अगर असीं देखिए तो लोड़ तो इहदी है कि जो लोगों का हक है, जो तक लोगों को बुनियादी बोली का हक नहीं मिलता उदों तक उन्होंने सोचने का मौका नहीं मिलता। और दुनिया के जितने इनकलाब हैं, जितनी सौखिया रियासत हैं, उन्होंने वाल असीं देखिए तो उन्होंने एक बोली एक इंपॉर्टेंट फैक्टर के तौर पर खड़ी है। जितने इनकलाब आते हैं वो चाहे असीं तुर्किश देखिए या बाकी आसे पासे जाइए, बांग्लादेश के जाइए, वो बोली की बुनियाद पर खड़े। साडा सूबा है पाकिस्तान का सिंध, सिंध अगर असीं अंदर चले जाइए तो सिंध का पूरा बयानिया सिंधी लैंगुएज पर खड़ा है। लेकिन उस ही मुल्क के अंदर जो पंजाबी बयानिया है वो तुहानूं किधरे नजर नहीं आता। पंजाबी की अगर गल करांगे तो पंजाबी एक तहसब के तौर पर लिया जाएगा कि एक लसानी तहसब है। जबकि अगर इस पंजाबी का बैकग्राउंड देखते हैं या अज देखते हैं तो कभी भी इसनूं ना तहसब बना के पेश किया गया, ना ये तहसब है। ये लोगों की बोली सी, लोगों ने इस अपना अदब क्रिएट किया और ये अगर असीं वड्डे नामां दे विच जाने हैं तो बाबा फरीद तो लैके ते मियां मोहम्मद बख्श तक ख्वाजा फरीद तक जितने सूफी हैं दुनिया भर का इहदे विच रिच लिटरेचर है। लेकिन होया कि पंजाबी बच्चों नूं इस लिटरेचर तो ही दूर रख दिता गया और अज अगर असीं देखने हैं तो मैंटल डिवेलपमेंट तो बिल्कुल कम नहीं हुआ। पंजाब वैध किता है 12 करोड़ लोग, ये दुनिया के कोई अनवेकड़े लोग हैं कि जिन्होंने जदों कोई चाहता है अपने मुफाद वास्ते इस्तेमाल कर लेता है। कोई इन्हूं डिक्टेटर आंदा है, कोई पोलिटिशियन आंदा है, कोई मजहबी रहनुमा आंदा है, अंग वक-वक नज़रियात देंदा है और पंजाब के जिहड़े बच्चे आ, पंजाब के नौजवान आ, वो इससे बहुत बुरी तरह इस्तेमाल होंदे ने क्योंकि उन्हां दे ज़मीन ते अपनी पैर मजबूत ही नहीं। ਅਸੀਂ ਜਦੋਂ ਵੇਖਦੇ ਹਾਂ ਕਿ ਜਿਹੜੇ ਇੱਥੇ ਸਵਾਲ ਉੱਠੇ ਜਾਂਦੇ ਹਨ ਉਹਨਾਂ ਦੇ ਵਿੱਚ ਇਸ ਧਰਤੀ ਦਾ ਸਵਾਲ, ਇੱਥੋਂ ਦੇ ਲੋਕਾਂ ਦਾ ਸਵਾਲ, ਇੱਥੋਂ ਦੀ ਲੈਂਗੁਏਜ ਦਾ ਕਦੇ ਸਵਾਲ ਨਹੀਂ ਹੁੰਦਾ। ਹਮੇਸ਼ਾ ਪੰਜਾਬੀ ਅਗਰ ਅਸੀਂ ਦੇਖੀਏ ਪਿਛਲੇ, ਇਹ ਅਲੱਗ ਗੱਲ ਹੈ ਕਿ ਇੱਥੇ ਜਿਤਨੀਆਂ ਮੂਵਮੈਂਟ ਚੱਲੀਆਂ, ਰੈਜ਼ਿਸਟੈਂਸ ਦੀ ਮੂਵਮੈਂਟ ਚੱਲੀਆਂ, ਉਹ ਪੰਜਾਬ ਦੇ ਵਿੱਚੋਂ ਹੀ ਚੱਲੀਆਂ। ਲੇਕਿਨ ਉਹਦੇ ਵਾਸਤੇ ਪੰਜਾਬ ਨੂੰ ਕੁਝ ਮਿਲਿਆ ਨਹੀਂ। ਪੰਜਾਬ ਨੂੰ ਇੱਕ ਸਾਈਡ ਤੇ ਨੁਕਰੇ ਲਾ ਦਿੱਤਾ ਗਿਆ ਹੈ ਔਰ ਅੱਜ ਅਸੀਂ ਜਿਸ ਤਰ੍ਹਾਂ ਮੈਂ ਪਹਿਲੇ ਗੱਲ ਕੀਤੀ ਕਿ ਪੰਜਾਬ ਨੂੰ ਇੱਕ ਗਾਸਿਬ ਸੂਬਾ ਔਰ 12 ਕਰੋੜ ਲੋਕ ਇੱਕ ਲੁਟੇਰੇ ਦੇ ਤੌਰ ਤੇ ਪੇਸ਼ ਕੀਤੇ ਜਾਂਦੇ। ਉਹਦੇ 'ਚ ਅਗਰ ਅਸੀਂ ਦੇਖੀਏ दूसरे एंड से अगर ਅਸੀਂ ਆਨੇ ਆ ਤਾਂ ਉਹਦੇ ਵਿੱਚ ਇੱਕ ਜਿਹੜਾ ਲਿਟਰੇਸੀ ਰੇਟ ਹੈ ਉਹ ਲਿਟਰੇਸੀ ਰੇਟ ਬੜਾ ਸਾਨੂੰ ਸ਼ਰਮਿੰਦਾ ਕਰਦਾ ਹੈ। ਪੰਜਾਬ ਦਾ ਲਿਟਰੇਸੀ ਰੇਟ ਜੋ ਗੋਰੇ ਦੇ ਆਉਣ ਤੋਂ ਪਹਿਲੇ ਸੀ ਅਸੀਂ ਅੱਜ ਵੀ ਉੱਥੇ ਨਹੀਂ ਪਹੁੰਚੇ। ਨਾਮ ਨਾਲ ਤਰੱਕੀ ਬਿਲਕੁਲ ਅਸੀਂ ਕਹਿ ਸਕਦੇ ਹਾਂ ਕਿ ਇਸ ਤਰੱਕੀ ਦੇ ਮਾਨੀ ਕੀ ਹੈ ਇਹਨੂੰ ਸੋਚਣ ਸਮਝਣ ਲਈ ਕਿ ਜਿਹੜੀ ਤਰੱਕੀ ਉਸ ਜ਼ਮੀਨ ਦੀ ਬੁਨਿਆਦਾਂ ਦੇ ਲਈ ਖੜੀ ਹੁੰਦੀ ਉਹਦਾ ਮੁੱਢ ਉਸ ਜ਼ਮੀਨ ਦੇ ਵਿੱਚ ਨਹੀਂ ਹੁੰਦਾ। ਉਹ ਤਰੱਕੀ ਇੰਝ ਹੀ ਹੁੰਦੀ ਹੈ ਜਿਵੇਂ ਕੋਈ ਕਾਰਪੋਰੇਟ ਸੈਕਟਰ ਦੀ ਕੋਈ ਮੰਡੀ ਹੁੰਦੀ ਹੈ। ਸੋ ਪੰਜਾਬ ये 12 करोड़ लोग, ये कारपोरेट की भी मंडी है, ये एस्टैब्लिशमेंट की भी मंडी है, ये मजहबी लोगों की भी मंडी है,
ਇੱਥੇ ਸਵਾਲ ਬੋਲੀ ਦਾ ਅਗਰ ਆ ਜਾਂਦਾ ਹੈ ਤਾਂ ਫਿਰ ਇਨਸਾਨੀ ਹੱਕਾਂ ਦੀ ਗੱਲ ਆਏਗੀ, ਕਿਉਂਕਿ ਅਸੀਂ ਜਦੋਂ ਵੀ ਵੇਖਦੇ ਹਾਂ ਤੇ ਸਾਨੂੰ ਐਸੇ ਕੁਐਸਚਨ ਇੱਥੋਂ ਦੇ ਲੋਕ ਬਿਆਨੀਆਂ ਦੇ ਵਿੱਚੋਂ ਮਿਲਦੇ। ਮਿਸਾਲ ਦੇ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਖਾਦਾ ਪੀਤਾ ਲਾਹੇ ਦਾ, ਬਾਕੀ ਆਮਦ ਸ਼ਾਹ ਦਾ। ਹੁਣ ਜਿਹੜਾ ਪੰਜਾਬ ਦੇ ਅੰਦਰ ਹੈ, ਇਹ ਸਦੀਆਂ ਤੋਂ ਇਹ ਲੋਕ ਜਿਹੜੀ ਬੋਲੀ ਹੈ ਜਾਂ ਲੋਕ ਵਿਰਸਾ ਹੈ ਉਹ ਸਾਡੇ ਨਾਲ ਚੱਲਿਆ ਆ ਰਿਹਾ। ਦੂਸਰੀ ਸਾਈਡ ਤੇ ਅਸੀਂ ਦੇਖਦੇ ਹਾਂ ਜਿਹੜਾ ਸਰਕਾਰੀ ਬਿਆਨੀਆ ਹੈ, ਸਰਕਾਰੀ ਬਿਆਨੀ ਦੇ ਅੰਦਰ ਉਸੇ ਅਹਿਮਦ ਸ਼ਾਹ ਨੂੰ ਹੀਰੋ ਪੇਂਟ ਕੀਤਾ ਜਾਂਦਾ ਹੈ। ਇੱਕ ਡਾਕੂ, ਇੱਕ ਲੁਟੇਰੇ ਨੂੰ ਇੱਥੋਂ ਦਾ ਹੀਰੋ ਬਣਾ ਦਿੱਤਾ ਜਾਂਦਾ ਹੈ। ਅੱਜ ਸਾਡੇ ਮਿਜ਼ਾਲਾਂ ਦੇ ਨਾਮ ਅਬਦਾਲੀ ਮਿਜ਼ਾਈਲ ਦੇ ਨਾਮ ਤੇ ਹਨ, ਗੌਰੀ ਮਿਜ਼ਾਈਲ ਦੇ ਨਾਮ ਤੇ ਹਨ, ਸੌਰੀ, ਜਿਨ੍ਹਾਂ ਨੇ ਸਾਡੇ ਤੇ ਕਬਜ਼ੇ ਕੀਤੇ, ਸਾਡਾ ਮਾਲ ਹਜ਼ਮ ਕੀਤਾ, ਸਾਡੀਆਂ ਫਸਲਾਂ, ਸਾਡੀਆਂ ਇੱਜ਼ਤਾਂ ਨਾਲ ਖੇਡੇ, ਉਹੀ ਹੈ ਸਾਡੇ ਹੀਰੋ ਹੈ। लेकिन दूसरी साइड पे जिस तरह मैं पहले कह गया कि लोक बयानियां की है कि खादा पीता लाहे दा, बाकी है नशाए दा। सो अगर बोली नूं इत्थे कोई मानता मिलती, बोली नूं कोई इंपॉर्टेंस मिलती, ते ये समझण दा सानूं बहुत चंगी तरह मौका मिल जांदा कि लुटेरा की है, हीरो की है। ਅਸੀਂ ਜਿਹੜੇ ਸਾਡੇ ਇਸ ਧਰਤੀ ਦੇ ਹੀਰੋ ਸਨ ਉਹਨਾਂ ਨੂੰ ਡਾਕੂ ਬਣਾ ਕੇ ਪੇਂਟ ਇੱਥੇ ਕਰ ਦਿੱਤਾ ਇਸ ਰਿਆਸਤੀ ਬਿਆਨੀ ਨੇ। ਸੋ ਸਾਰੇ ਲੋਕਾਂ ਨੇ ਉਸ ਨੂੰ ਮੰਨ ਲਿਆ। ਸੋ ਲੋੜ ਹੈ ਕਿ ਇਸ ਬੋਲੀ ਦੇ ਰਿਵਾਈਵਲ ਦੀ, ਇਸ ਬੋਲੀ ਦਾ ਅਸੀਂ ਜਦੋਂ ਰਿਵਾਈਵਲ ਕਰ ਲੈਣਾ ਤੇ ਇੱਥੇ ਇੱਕ ਸੋਚ ਸਮਝ ਪੈਦਾ ਹੋਏਗੀ। ਐਟਲੀਸਟ ਇਹ ਹੋਏਗਾ ਕਿ ਲੋਕਾਂ ਨੂੰ ਬੈਲੈਂਸ ਕਰਨਾ ਆ ਜਾਏਗਾ। ਜਿਹੜਾ ਪੰਜਾਬ ਮੁਖਾਲਫ ਬਿਆਨੀਆ ਹੈ, ਲੋਕ ਉਹਨਾਂ ਨੂੰ ਸਮਝ ਆ ਜਾਏਗੀ ਕਿ ਇਹਦੇ ਵਿੱਚ ਕੀ ਹੈ। ਆਇਆ ਪੰਜਾਬ ਜ਼ਾਲਿਮ ਹੈ, ਗਾਸਿਬ ਹੈ, ਜਾਂ ਪੰਜਾਬੀ ਆਵਾਮ ਵੀ ਉਸੇ ਤਰੀਕੇ ਦੇ ਨਾਲ ਬੁਰੀ ਤਰ੍ਹਾਂ ਇਸਤੇਮਾਲ ਹੋ ਰਹੀ ਹੈ ਜਿਸ ਤਰ੍ਹਾਂ ਬਾਕੀ ਤਿੰਨੋਂ ਕੌਮਾਂ ਇਸ ਤਰ੍ਹਾਂ ਇਸਤੇਮਾਲ ਹੋ ਰਹੀ ਹੈ। ਉਹ ਸੋਚ ਸਮਝ ਕਦੋਂ ਪੈਦਾ ਹੋਏਗੀ? ਅਗਰ ਅਸੀਂ ਇਸ ਪਰਾਈ ਬੋਲੀ ਦੇ ਇਹਦੇ ਸਿੱਖਣ ਤੋਂ ਨਿਕਲਾਂਗੇ। ਸਾਡੇ ਪੰਜਾਬੀ ਜਵਾਨ ਦੇ ਨਾਲ ਕੀ ਹੁੰਦਾ ਹੈ ਕਿ ਉਹ ਸਾਰੀ ਜ਼ਿੰਦਗੀ 2 ਤੋਂ 3 ਬੋਲੀਆਂ ਸਿੱਖਦਾ ਹੈ। ਸਭ ਤੋਂ ਪਹਿਲੇ ਉਹ ਉਰਦੂ ਬੋਲੀ ਸਿੱਖ ਕੇ ਆਪਣੇ ਆਪ ਨੂੰ ਸ਼ਾਇਸਤਾ ਤੇ ਮੁਹੱਜ਼ਬ ਕਰਵਾਉਣ ਦੇ ਚੱਕਰ ਦੇ ਵਿੱਚ ਉਹ ਮੀਰ ਤਕੀ ਮੀਰ ਨੂੰ ਯਾਦ ਕਰਦਾ ਹੈ। ਦੂਸਰੇ ਨੰਬਰ ਤੇ ਫਿਰ ਉਹ ਅੰਗਰੇਜ਼ੀ ਸਿੱਖਣ ਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਜਿਹੜੀ ਉਹ ਲਾ ਦਿੰਦਾ ਹੈ। ਉਹ ਕਦੀ ਨਹੀਂ ਸੋਚਦਾ ਕਿ ਇਹ ਬੋਲੀ, ਇਹ ਨਾਲੇਜ ਨਹੀਂ ਹੈ। ਬੋਲੀ ਮੇਰੇ ਨਜ਼ਦੀਕ ਜਿਹੜੀ ਹੈ ਉਹ ਬੋਲੀ, ਤੁਸੀਂ ਇਹ ਕਹਿ ਲਓ ਕਿ ਉਹ ਕੁਝ ਚੀਜ਼ਾਂ ਨੂੰ ਟ੍ਰਾਂਸਫਰ ਅੱਗੇ ਕਰਦੀ ਹੈ, ਕੁਝ ਅੱਗੇ ਕਨਵੇ ਕਰਦੀ ਹੈ। ਜਿਹੜੀ ਪਰਾਈ ਬੋਲੀ ਹੁੰਦੀ ਹੈ, ਜਿਹੜਾ ਸਾਰਾ ਕੁਝ ਤੁਹਾਨੂੰ ਦਿੰਦੀ ਹੈ, ਤੁਹਾਡੇ ਅੰਦਰ ਰਿਚਨੈਸ ਪੈਦਾ ਕਰਦੀ ਹੈ, ਉਹ ਤੁਹਾਡੀ ਬੋਲੀ ਪੈਦਾ ਕਰਦੀ ਹੈ। ਹੁਣ ਅਗਰ ਅਸੀਂ ਇੱਥੇ ਜਿਸ ਤਰ੍ਹਾਂ ਮੈਂ ਪਹਿਲੇ ਗੱਲ ਕਰ ਰਹੀ ਹਾਂ ਕਿ ਬੋਲੀ ਸਿੱਖਣ ਦੇ ਵਿੱਚ ਅਗਰ ਮੀਰ ਤਕੀ ਮੀਰ ਔਰ ਇਸ ਤਰ੍ਹਾਂ ਦੇ ਦਾਗ ਦਹਿਲਵੀ ਔਰ ਇਸ ਤਰ੍ਹਾਂ ਦੇ ਨਾਮ ਅਸੀਂ ਆਉਂਦੇ ਹਾਂ, ਤੇ ਦੂਸਰੀ ਸਾਈਡ ਤੇ ਅਗਰ ਪੰਜਾਬੀ ਇੱਥੇ ਨਹੀਂ ਹੈ, ਪੰਜਾਬੀ ਦੀ ਲੋੜ ਸਾਨੂੰ ਕਿਉਂ ਹੈ? ਉਹਦੇ ਵਿੱਚ ਇਹ ਹੈ ਕਿ ਬਾਬਾ ਫਰੀਦ ਦੀ ਨਿਗੇਸ਼ਨ ਕਰ ਦਿੱਤੀ ਜਾਂਦੀ ਹੈ। ਇੱਥੇ ਬਾਬਾ ਨਾਨਕ ਸਾਨੂੰ ਨਹੀਂ ਮਿਲਦਾ, ਇੱਥੇ ਦਮੋਦਰ ਨਹੀਂ ਮਿਲਦਾ, ਇੱਥੇ ਸਾਨੂੰ ਬਾਕੀ ਜਿਹੜੇ ਸੂਫੀ ਸ਼ਾਇਰ ਹਨ, ਇੱਥੇ ਜਿਹੜੇ ਗੁਰੂਆਂ ਨੇ ਇੱਕ ਪੱਕੀ ਠੱਕੀ ਇੱਕ ਸ਼ਾਇਰੀ ਕੀਤੀ ਹੈ ਜਿਹਦੇ ਰੈਜ਼ਿਸਟੈਂਸ ਤੇ ਸਾਰਾ ਕੁਝ ਸਾਨੂੰ ਸਬਕ ਮਿਲਦਾ ਹੈ, ਉਹ ਸਾਨੂੰ ਕਿਧਰੇ ਨਜ਼ਰ ਨਹੀਂ ਆਉਂਦੀ। ਸੋ ਦੂਸਰੀ ਸਾਈਡ ਤੇ ਸਾਨੂੰ ਜਿਹੜਾ ਇੱਕ ਫਰਦ ਦਾ ਇੱਕ ਫੇਸ ਹੈ, ਉਸ ਫੇਸ ਤੇ ਪੂਰੀ ਸ਼ਾਇਰੀ ਜਿਹੜੀ ਕੀਤੀ ਗਈ ਹੈ, ਉਹਦੇ ਵਿੱਚ ਜ਼ੁਲਫ ਹੈ, ਅੱਖ ਹੈ, ਕੰਨ ਹੈ, ਨੱਕ ਹੈ, ਉਹਦੇ ਵਿੱਚ ਐਸਾ ਉਲਝਾ ਦਿੱਤਾ ਗਿਆ ਕਿ ਥੱਲੇ ਵਾਲੇ ਜਿਸਮ ਦੀ ਜਿਹੜੀਆਂ ਜ਼ਰੂਰਤਾਂ ਹਨ, ਜਿਹੜੀਆਂ ਸਭ ਤੋਂ ਵੱਡੀਆਂ ਲੋੜਾਂ ਹਨ, ਉਹਦੇ ਵੱਲ ਆਣ ਹੀ ਨਹੀਂ ਦਿੱਤਾ ਗਿਆ। ਅਗਰ ਪੰਜਾਬੀ ਸ਼ਾਇਰੀ ਵੱਲ ਅਸੀਂ ਆਉਂਦੇ ਹਾਂ ਤੇ ਉਹਦੇ ਵਿੱਚ ਪੂਰੇ ਜੁੱਸੇ ਦੀ ਇਨਸਾਨੀ ਲੋੜ ਦੀ ਗੱਲ ਹੁੰਦੀ ਹੈ। ਉਹਦੇ ਵਿੱਚ ਮੈਂਟਲ ਡਿਵੈਲਪਮੈਂਟ ਦਾ ਜਿਹੜਾ ਅਮਲ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ। ਸੋ ਇਸ ਲਈ ਸਾਨੂੰ ਪਰਤਣਾ ਪਏਗਾ, ਪੰਜਾਬ ਨੂੰ ਦੁਬਾਰਾ ਤੋਂ ਆਪਣੀ ਬੋਲੀ ਵੱਲ ਆਉਣਾ ਪਏਗਾ। ਜਿਸ ਦਿਨ ਇਹ ਬੋਲੀ ਵੱਲ ਆ ਜਾਏਗਾ, ਇਹ ਕੁਝ ਸੋਚਣਾ ਸਮਝਣਾ ਸਾਡਾ ਬੱਚਾ ਉਹ ਸ਼ੁਰੂ ਕਰ ਦੇਵੇਗਾ। ਔਰ ਸੋਚ ਸਮਝ ਉਸ ਵੇਲੇ ਪੈਦਾ ਹੋਏਗੀ ਜਦੋਂ ਉਹਦੀ ਆਪਣੀ ਬੋਲੀ ਦੇ ਵਿੱਚ ਹੋਏਗੀ। ਬੱਚਾ ਪਹਿਲੇ ਦਿਨ ਸਕੂਲ ਜਾਂਦਾ ਹੈ, ਉਹਦੀ ਲੈਂਗੁਏਜ ਚੇਂਜ ਹੋ ਜਾਂਦੀ, ਉਹ ਕਨਫਿਊਜ਼ ਹੋ ਜਾਂਦਾ ਹੈ। ਜਿਹੜਾ ਉਹਦਾ ਫੂਕਣਾ ਹੁੰਦਾ ਹੈ ਉਹ ਉੱਥੇ ਗੁਬਾਰਾ ਹੁੰਦਾ ਹੈ, ਉਹਦੀ ਕੁਕੜੀ ਉੱਥੇ ਮੁਰਗੀ ਬਣ ਜਾਂਦੀ ਹੈ। ਸੋ ਮਜਬੂਰਨ ਉਹ ਆਪਣੇ ਆਪ ਦੇ ਬਚਾਅ ਲਈ, ਉਸਤਾਦਾਂ ਦੇ ਦਮੂਸਿਆਂ ਸੋਟਾਂ ਤੋਂ ਬਚਣ ਲਈ ਉਹ ਫਿਰ ਰੱਟਾ ਲਾਣਾ ਸ਼ੁਰੂ ਕਰ ਦਿੰਦਾ ਹੈ। ਇਹੀ ਵਜ੍ਹਾ ਹੈ ਕਿ ਇੱਥੇ ਰੱਟਾ ਸਿਸਟਮ ਦਿਨ ਬ ਦਿਨ ਵੱਧਦਾ ਗਿਆ। ਪੰਜਾਬ ਦੇ ਅੰਦਰ ਅੱਜ ਦੇਖੀਏ ਜਾਂ ਪਿਛਲੇ 80 ਤੋਂ 73 ਸਾਲ ਦੇਖੀਏ, ਅਸੀਂ ਸਿਵਾਏ ਡਾਕਟਰ ਅਬਦੁਲ ਸਲਾਮ ਦੇ ਕੋਈ ਵੱਡਾ ਇਨਸਾਨ ਪੈਦਾ ਨਹੀਂ ਕੀਤਾ। ਦੁਨੀਆ ਦੀ ਖੂਬਸੂਰਤੀ ਦੇ ਵਿੱਚ ਲਹਿੰਦੇ ਪੰਜਾਬ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ। ਇਹ ਕਹਿੰਦੇ ਹੋਏ ਇੱਕ ਪੰਜਾਬੀ ਹੋਣ ਦੇ ਨਾਤੇ ਮੈਨੂੰ ਸ਼ਰਮ ਆ ਰਹੀ ਹੈ, ਲੇਕਿਨ ਇਹ ਹਕੀਕਤ ਹੈ। ਇਹ ਹਕੀਕਤ ਕਿਉਂ ਬਣਦੀ ਹੈ? ਇਹਦੇ ਪਿੱਛੇ ਬੋਲੀ ਦਾ ਖੁੱਸ ਜਾਣਾ ਹੈ। ਕਿਉਂਕਿ ਜਦੋਂ ਤੱਕ ਇੱਥੇ ਬੋਲੀ ਹੈ ਸੀ, ਉਦੋਂ ਤੱਕ ਇੱਥੇ ਮੀਆਂ ਮੁਹੰਮਦ ਬਖਸ਼ ਪੈਦਾ ਹੁੰਦੇ ਰਹੇ, ਇੱਥੇ ਵਾਰਿਸ ਸ਼ਾਹ ਜੰਮਦੇ ਰਹੇ, ਇੱਥੇ ਬੁੱਲੇ ਸ਼ਾਹ ਦਾ ਫਲਸਫਾ, ਇੱਥੇ ਬੁੱਲੇ ਸ਼ਾਹ ਦਾ ਨਜ਼ਰੀਆ ਉਹ ਲੋਕਾਂ ਦੇ ਵਿੱਚ ਨਜ਼ਰ ਆਉਂਦਾ ਹੈ। ਲੇਕਿਨ ਜਦੋਂ ਦੀ ਇੱਥੇ ਪਰਾਈ ਬੋਲੀ ਫੋਰਟ ਵਿਲੀਅਮ ਕਾਲਜ ਤੋਂ ਲੈ ਕੇ ਹੁਣ ਤੱਕ ਦੀ ਇੱਥੇ ਸਾਰੀ ਦੇ ਦਿੱਤੀ ਗਈ ਹੈ, ਉਸ ਬੋਲੀ ਦੇ ਵਿੱਚ ਉਸਨੇ ਸਾਨੂੰ ਤਬਾਹ ਬਰਬਾਦ ਕਰ ਦਿੱਤਾ। ਉਸ ਨਾਮਨਿਆਦ ਸਿਵਲਾਈਜੇਸ਼ਨ ਨੇ, ਉਸ ਪੋਲਾਈਟ ਬੋਲੀ ਨੇ ਸਾਡੇ ਕੋਲ ਸਾਡੀ ਜਿਹੜੀ ਆਪਣੀ ਸਿਵਲਾਈਜੇਸ਼ਨ ਦੀਆਂ ਬੁਨਿਆਦਾਂ ਹਨ ਉਹ ਹਿਲਾ ਕੇ ਰੱਖ ਦਿੱਤੀਆਂ। ਅੱਜ ਅਸੀਂ ਹੜੱਪਾ ਦੇ ਬਾਰੇ ਸ਼ਾਇਦ ਸਾਡੇ ਕਿਸੇ ਬੰਦੇ ਨੂੰ ਪਤਾ ਨਹੀਂ ਹੈ, ਲੇਕਿਨ ਲਖਨਊ ਦੀ ਤਹਿਜ਼ੀਬ ਬਾਰੇ ਅਸੀਂ ਬਹੁਤ ਅੱਛੀ ਤਰੀਕੇ ਨਾਲ ਜਾਣਦੇ ਹਾਂ।
मतलब जिहड़ी सिविलाइज्ड एक कौम है, इंडस सिविलाइजेशन ਉਹਦਾ ਸਾਨੂੰ ਕੱਖ ਪਤਾ ਨਹੀਂ, ਔਰ ਇੱਕ ਪਰਾਈ ਥਾਂ ਦੀ ਜਿਹੜੀ ਅਸੀਂ ਸਿਵਲਾਈਜੇਸ਼ਨ ਨੂੰ ਲੈ ਕੇ ਆਉਂਦੇ ਹਾਂ, ਉਹਦੀ ਬੋਲੀ ਨੂੰ ਲੈ ਕੇ ਆਉਂਦੇ ਹਾਂ, ਉਹ ਸਾਡੇ ਵਾਸਤੇ ਮੁਕੱਦਸ ਹੈ। ਸੋ ਇਸ ਮੁਕੱਦਸ ਕੁਣੇ ਦੇ ਵਿੱਚੋਂ ਨਿਕਲਦੇ ਹੋਏ ਸਾਨੂੰ ਅੱਗੇ ਨਿਕਲਣਾ ਪੈਣਾ ਹੈ, ਇਸ ਬੋਲੀ ਦੇ ਸਵਾਲ ਤੇ ਸਾਨੂੰ ਆਉਣਾ ਪੈਣਾ ਹੈ। ਇਸੇ ਲਈ ਹੀ ਹਰ ਸਾਲ ਅਸੀਂ ਤਕਰੀਬਨ ਪੂਰਾ ਸਾਲ ਇਸੇ ਤੇ ਕੰਮ ਕਰਦੇ ਰਹਿੰਦੇ ਹਾਂ। ਤੁਹਾਨੂੰ ਪਤਾ ਹੈ ਕਿ ਇਹ ਮੁਸਲਸਲ ਅਵਾਮੀ ਲਹਿਰ ਬਣਾਉਣ ਦੀ ਲੋੜ ਹੈ। ਜਦੋਂ ਤੱਕ ਅਵਾਮੀ ਲਹਿਰ ਨਹੀਂ ਬਣ ਪਾਉਂਦੀ, ਉਦੋਂ ਤੱਕ ਨਾ ਸਾਡੀ ਜਿਹੜੀਆਂ ਫੈਸਲਾ ਸਾਜ਼ ਹਕੂਮਤਾਂ ਹਨ ਉਹ ਇਸ ਨੂੰ ਮੰਨਣਗੀਆਂ, ਨਾ ਸਾਡੇ ਪੰਜਾਬ ਦੇ ਆਪਣੇ ਆਮ ਖਲਕਤ ਜਿਹੜੀ ਹੈ ਉਹ ਮੰਨੇਗੀ। ਇੱਕ ਸਵਾਲ ਜਿਹੜਾ ਪੈਦਾ ਕੀਤਾ ਜਾਂਦਾ ਹੈ ਕਿ ਚਾਰ ਟੇਟਰੂ ਇੱਕ ਬੋਲੀ ਆਪਣੀ ਮੰਗ ਰਹੇ ਨੇ, ਉਹਦਾ ਸਿਆਸਤਦਾਨਾਂ ਤੇ ਕੀ ਅਸਰ ਹੋਏਗਾ, ਉਹਦਾ ਜਿਹੜਾ ਪਿੱਛੇ ਫੈਸਲਾ ਸਾਜ਼ ਹਕੂਮਤਾਂ ਬੈਠੀਆਂ ਉਹਨਾਂ ਤੇ ਕੀ ਅਸਰ ਹੋਏਗਾ, ਉਹਨਾਂ ਦਾ ਅਵਾਮੀ ਪੱਧਰ ਤੇ ਕੀ ਅਸਰ ਹੋਏਗਾ। ਸੋ ਇੱਕ ਮੁਸਲਸਲ ਮਿਹਨਤ, ਇੱਕ ਮੁਸਲਸਲ ਅਮਲ ਉਹ ਪਿਛਲੇ ਜਿਹੜੇ 7-8 ਸਾਲ ਤੋਂ ਸ਼ੁਰੂ ਕੀਤਾ ਹੈ, ਉਸ ਦੇ ਸਿਲਸਿਲੇ ਦੀ ਕੜੀ ਹੈ ਕਿ ਇਸ ਦਫਾ ਸਾਨੂੰ ਬਹੁਤ ਜ਼ਿਆਦਾ ਪੋਜ਼ਿਟਿਵ ਰਿਸਪਾਂਸ ਮਿਲ ਰਿਹਾ ਹੈ। ਅਗਰ ਅਸੀਂ ਦੇਖਦੇ ਹਾਂ ਤਾਂ ਲਾਹੌਰ ਦੇ ਅੰਦਰ ਜਿਹੜੀ ਪਹਿਲੇ ਖਲਕਤ ਕਦੀ ਨਹੀਂ ਜਾਗੀ ਸੀ। ਮਿਸਾਲ ਦੇ ਤੌਰ ਤੇ ਮੈਂ ਇਹ ਦੇਣਾ ਹਾਂ ਕਿ ਮੇਰਾ ਇਸ ਰੈਲੀ ਦਾ ਸਾਰੇ ਦੋਸਤਾਂ ਨੇ ਮਿਲ ਕੇ ਕਨਵੀਨੀਅਰ ਬਣਾਇਆ, ਔਰ ਮੈਂ ਫਿਰ ਉਹਦੇ ਤੇ ਦਿਨ ਰਾਤ ਲੋਕਾਂ ਨਾਲ ਰਾਬਤੇ ਕੀਤੇ, ਔਰ ਜਿਹੜੀ ਇਹਦੇ ਤੇ ਪੋਸਟਿੰਗ ਹੋ ਰਹੀ ਉਹਦੇ ਤੇ ਮੇਰਾ ਨੰਬਰ ਦਿੱਤਾ ਹੋਇਆ। ਉਸ ਨੰਬਰ ਰਾਹੀਂ ਮੈਨੂੰ ਅੱਜ ਤੱਕ ਪਹਿਲੇ ਵੀ ਨੰਬਰ ਹੁੰਦਾ ਸੀ, ਲੇਕਿਨ ਕਦੀ ਲੋਕਾਂ ਨੇ ਕੰਟੈਕਟ ਨਹੀਂ ਕੀਤਾ। ਇਸ ਵਾਰੀ ਨਾ ਸਿਰਫ ਲਾਹੌਰ ਬਲਕਿ ਲਾਹੌਰ ਦੇ ਆਸੇ-ਪਾਸੇ ਤੋਂ ਕੁਝ ਦਰਜਨਾਂ ਲੋਕਾਂ ਨੇ ਮੈਨੂੰ ਕੰਟੈਕਟ ਕੀਤਾ ਹੈ। ਇਹਦਾ ਮਤਲਬ ਇਹ ਹੈ ਕਿ ਬੋਲੀ ਦਾ ਸਵਾਲ ਜੜ੍ਹਾਂ ਪਕੜ ਲਿਆ ਹੈ। ਹੁਣ ਉਹ ਲੋਕ ਉਸ ਦਿਨ ਆ ਰਹੇ, ਜਦੋਂ ਇੱਥੇ ਆਉਂਦੇ ਨੇ, ਉਹ ਆਪਣੀ ਬੋਲੀ ਦੀ ਗੱਲ ਕਰਦੇ ਨੇ, ਤਾਂ ਉਹਨਾਂ ਨਾਲ ਜਿਤਨੇ ਲੋਕ ਲਿੰਕ ਨੇ ਉਹਨਾਂ ਤੱਕ ਬੋਲੀ ਦਾ ਸਵਾਲ ਪਹੁੰਚਦਾ ਹੈ। ਸੋ ਇਹ ਕੰਮ ਜਿਹੜਾ ਹੈ ਬੋਲੀ ਦੇ ਕੁਐਸਚਨ ਦਾ, ਇੱਕ ਅਵਾਮੀ ਸਵਾਲ, ਇਹ ਆਵਾਮ ਦੇ ਵਿੱਚ ਅੱਗੇ ਖਲਕਤ ਦੇ ਵਿੱਚ ਇਹ ਵਧਣਾ ਸ਼ੁਰੂ ਹੋ ਰਿਹਾ ਹੈ, ਔਰ ਖਲਕਤ ਨੂੰ ਅਹਿਸਾਸ ਹੋ ਰਿਹਾ ਹੈ ਕਿ ਸਾਡਾ ਜਿਹੜਾ ਬੇਸਿਕ ਹਿਊਮਨ ਰਾਈਟ ਹੈ ਉਹ ਸਾਡੇ ਤੋਂ ਖੋਇਆ ਗਿਆ, ਜਿਹਨੂੰ ਯੂਨੈਸਕੋ ਜਿਹਾ ਇਦਾਰਾ ਮੰਨਦਾ ਹੈ, ਪਾਕਿਸਤਾਨ ਦੀ ਸੁਪਰੀਮ ਕੋਰਟ ਮੰਨਦੀ ਹੈ, ਹਾਈ ਕੋਰਟ ਮੰਨਦੀ ਹੈ, ਅਵਾਮੀ ਅਦਾਲਤ ਨੂੰ ਮੰਨ ਕੇ ਬੈਠੀ ਹੈ, ਲੇਕਿਨ ਉਹਦੇ ਵਿੱਚ ਇੱਕ ਪੰਜਾਬ ਅਸੈਂਬਲੀ ਉਹ ਸਾਡੇ ਵਾਸਤੇ ਰੁਕਾਵਟ ਬਣ ਕੇ ਬੈਠੀ ਹੈ, ਜਾਂ ਉਹ ਫੈਸਲਾ ਸਾਜ਼ ਹਕੂਮਤਾਂ ਜਿਹੜੀਆਂ ਸਿਰਫ ਉਰਦੂ ਔਰ ਉਰਦੂ ਨੂੰ ਦੇਖਣਾ ਚਾਹੁੰਦੀਆਂ। ਦੇਖੋ, ਮੈਂ 2-3 ਦਫਾ ਉਰਦੂ ਦਾ ਲਫ਼ਜ਼ ਇਸਤੇਮਾਲ ਕੀਤਾ, ਮੈਨੂੰ ਉਰਦੂ ਨਾਲ ਕੋਈ ਮਸਲਾ ਉਸ ਹੱਦ ਤੱਕ ਨਹੀਂ ਹੈ। ਜਦੋਂ ਤੱਕ ਉਰਦੂ ਇਹਨਾਂ ਕੌਮਾਂ ਦੇ ਦਰਮਿਆਨ, ਸਿੰਧੀਆਂ ਦੇ ਦਰਮਿਆਨ, ਪਠਾਨਾਂ ਦੇ ਦਰਮਿਆਨ, ਬਲੋਚਾਂ ਔਰ ਪੰਜਾਬੀਆਂ ਦੇ ਦਰਮਿਆਨ ਇੱਕ ਰਾਬਤੇ ਦੀ ਜ਼ਬਾਨ ਬਣ ਕੇ ਰਹੇਗੀ। ਲੇਕਿਨ ਮੈਨੂੰ ਉਦੋਂ ਮਸਲਾ ਹੋਏਗਾ ਜਦੋਂ ਪਸ਼ਤੋ ਦਾ, ਬਲੋਚੀ ਦਾ, ਸਿੰਧੀ ਦਾ ਔਰ ਪੰਜਾਬੀ ਦਾ ਹੱਕ ਮਾਰੇਗੀ ਇਹ ਬੋਲੀ, ਮੈਨੂੰ ਉਦੋਂ ਮਸਲਾ ਬਣੇਗਾ। ਇਹ ਰਾਬਤੇ ਦੀ ਜ਼ਬਾਨ ਹੈ, ਸਾਡੇ ਵਾਸਤੇ ਬਹੁਤ ਬਿਹਤਰ ਹੈ, ਡਿਵੈਲਪ ਹੋ ਚੁੱਕੀ ਹੈ, ਚਾਰੋਂ ਕੌਮਾਂ ਦਾ ਆਪਸ ਦੇ ਵਿੱਚ ਰਾਬਤਾ ਇਹਦੇ ਰਾਹੀਂ ਹੁੰਦਾ ਹੈ, ਤੇ ਇਸ ਲਈ ਸਾਨੂੰ ਇਸ ਨੂੰ ਨਾਲ ਲੈ ਕੇ ਚੱਲਣਾ ਪਏਗਾ। ਲੇਕਿਨ ਉਹਦਾ ਮਤਲਬ ਇਹ ਨਹੀਂ ਹੈ ਕਿ ਇਹ ਚਾਰੋਂ ਬੋਲੀਆਂ ਜਿਹੜੀਆਂ ਹਨ ਉਹਨਾਂ ਦੀ ਜਗ੍ਹਾ ਤੇ ਜਾ ਕੇ ਬਹਿ ਜਾਣ। ਬਾਕੀ ਤਿੰਨੋਂ ਸੂਬਾਂ ਦੇ ਅੰਦਰ ਇਹ ਬੋਲੀਆਂ ਉਹਨਾਂ ਦੀਆਂ ਪੜ੍ਹਾਈਆਂ ਜਾ ਰਹੀਆਂ, ਉਹਨਾਂ ਅੰਦਰ ਬੋਲੀ ਦਾ ਸਵਾਲ ਸਾਡੇ ਤੋਂ ਜ਼ਿਆਦਾ ਮਜ਼ਬੂਤ ਸੀ, ਇਸ ਲਈ ਉਹ ਪੜ੍ਹਾਇਆ ਜਾ ਰਹੀ ਹੈ। ਪੰਜਾਬ ਦੇ ਅੰਦਰ ਬੋਲੀ ਦਾ ਸਵਾਲ ਉਤਨਾ ਮਜ਼ਬੂਤ ਹੋ ਨਹੀਂ ਪਾਇਆ। ਸੋ ਇਸ ਸਵਾਲ ਨੂੰ ਮਜ਼ਬੂਤ ਕਰਨ ਲਈ ਅਸੀਂ ਇਸ 21 ਨੂੰ ਬਹੁਤ ਵੱਡਾ ਇਕੱਠ, ਤੁਸੀਂ ਕਹਿ ਰਹੇ ਹੋ ਜਾਂ ਜਲਸਾ ਕਹਿ ਰਹੇ ਹੋ, ਉਹ ਚੇਅਰਿੰਗ ਕਲਾਸ ਪੰਜਾਬ ਅਸੈਂਬਲੀ ਅਸੀਂ ਸਾਹਮਣੇ ਕਰਨਾ ਹੈ, ਔਰ ਉਹਦੇ ਵਿੱਚ ਅਸੀਂ ਕੋਸ਼ਿਸ਼ ਸਾਡੀ ਇਹੀ ਹੈ ਕਿ ਪ੍ਰੋਮੀਨੈਂਟ ਫਿਗਰ ਬੁਲਾਏ ਜਾਣ ਜਿਨ੍ਹਾਂ ਦੀ ਗੱਲ ਕੋਈ ਅਸਰ ਰੱਖਦੀ ਹੈ, ਔਰ ਪਤਾ ਚੱਲੇ ਮੀਡੀਆ ਰਾਹੀਂ ਕਿ ਹੁਣ ਲੋਕਾਂ ਦੇ ਨਾਲ ਜਿਹੜੇ ਲੋਕਾਂ ਦੇ ਸਿਲੈਕਟ ਕੀਤੇ ਹੋਏ ਲੋਕ ਹਨ ਜਾਂ ਲੋਕਾਂ ਦੇ ਨੁਮਾਇੰਦੇ ਲੋਕ ਹਨ, ਉਹ ਵੀ ਇਸ ਸਵਾਲ ਨੂੰ ਲੈ ਕੇ ਅੱਗੇ ਚੱਲ ਰਹੇ ਹਨ। ਸੋ ਜਿਵੇਂ ਇਹਦੇ ਵਿੱਚ ਅਸੀਂ ਦੱਸਦੇ ਜਾਈਏ ਕਿ ਇਹਦੇ ਵਿੱਚ ਆਰਿਫ ਲੋਹਾਰ, ਸਾਈ ਜ਼ਹੂਰ ਔਰ ਫਜ਼ਲ ਜੱਟ ਜੇ ਇੱਥੇ ਸਿੰਗਰ ਆ ਰਹੇ ਨੇ, ਉੱਥੇ ਆਬਿਦ ਸਾਕੀ ਜੇ ਬੁਕਲਾ ਰਹਿਨੁਮਾ ਵੀ ਆ ਰਹੇ ਨੇ, ਉੱਥੇ ਅਗਰ ਅਸੀਂ ਦੇਖੀਏ ਤੇ ਮਜ਼ਹਬੀ ਰਹਿਨੁਮਾ ਵੀ ਆ ਰਹੇ ਨੇ, ਲਾਮਾ ਨਾਸਰ ਮਦਨੀ ਦੇ ਲੋਕ ਵੀ ਆ ਰਹੇ ਨੇ। ਇਸ ਤਰ੍ਹਾਂ ਦਰਜਨਾਂ ਲੋਕ ਸਾਡੇ ਕੋਲ ਉਸ ਦਿਨ ਉੱਥੇ ਪਹੁੰਚ ਰਹੇ ਨੇ ਔਰ ਬੋਲੀ ਦੇ ਸਵਾਲ ਨੂੰ ਮਜ਼ਬੂਤ ਕਰਨਗੇ। 11 ਵਜੇ ਅਸੀਂ ਉੱਥੋਂ ਸਟਾਰਟ ਕਰਾਂਗੇ ਇਹ ਆਪਣਾ ਇਕੱਠ, ਇਹ ਜਲਸਾ, ਜਿਹਨੂੰ ਅਸੀਂ ਮੇਲਾ ਵੀ ਕਹਿ ਸਕਦੇ ਹਾਂ। ਮੇਲਾ ਇਸ ਲਈ ਕਿ ਇਹਦੇ ਵਿੱਚ ਪੰਜਾਬ ਦੀਆਂ ਲੋਕ ਝੂਮਰਸ ਵੀ ਅਸੀਂ ਸ਼ਾਮਿਲ ਕਰ ਰਹੇ ਹਾਂ, ਇਹਦੇ ਵਿੱਚ ਨਾਟਕ ਵੀ ਸ਼ਾਮਿਲ ਹੈ, ਇਹਦੇ ਵਿੱਚ ਸਿੰਗਿੰਗ ਵੀ ਸ਼ਾਮਿਲ ਹੈ, ਕਿ ਇਹ ਬੋਲੀ ਔਰ ਕਲਚਰ ਜਿਹੜਾ ਇੱਥੋਂ ਦਾ ਬੋਲੀ ਜਿੱਥੋਂ ਉਭਰਦੀ ਹੈ, ਜਿੱਥੋਂ ਬੋਲੀ ਦਾ ਅਸੀਂ ਕਹਿੰਦੇ ਹਾਂ ਕਿ ਸਵਾਲ ਮਜ਼ਬੂਤ ਹੁੰਦਾ ਹੈ, ਉਹ ਕਲਚਰ ਨਾਲ ਲਿੰਕ ਹੋ ਕੇ ਹੁੰਦਾ ਹੈ। ਸੋ ਜਿਹੜਾ ਕਲਚਰ ਐਕਟਿਵਿਜ਼ਮ ਹੈ ਇਹ ਵੀ ਪੰਜਾਬ ਦੇ ਅੰਦਰ ਕਦੀ ਅਜੇ ਤੱਕ ਨਹੀਂ ਸਮਝਿਆ ਗਿਆ। ਬੋਲੀ ਔਰ ਕਲਚਰ ਇਹਨਾਂ ਦੋਨਾਂ ਨੂੰ ਨਾਲ ਲੈ ਕੇ ਅੱਗੇ ਚੱਲਣ ਨਾਲ ਇਹ ਹੋਏਗਾ ਕਿ ਪੰਜਾਬ ਆਪਣੇ ਗੁੱਸੇ ਹੋਏ ਉਹ ਭੰਗੜੇ, ਉਹ ਝੁਮਰਾਂ ਉਹਨਾਂ ਵੱਲ ਵੀ ਵਰਤੇਗਾ ਔਰ ਆਪਣੀ ਬੋਲੀ ਵੱਲ ਵੀ ਵਰਤੇਗਾ। ਇਹਦੇ ਨਾਲ ਮੈਂ ਦੱਸਦਾ ਜਾਵਾਂ ਕਿ ਇਹ ਇਕੱਲਾ ਲਾਹੌਰ ਦੇ ਵਿੱਚ ਇਹ ਨਹੀਂ ਹੋ ਗਿਆ, ਲਾਹੌਰ ਦੇ ਅੰਦਰ ਵੀ 2 ਜਗ੍ਹਾ ਤੇ ਲੋਕ ਇਕੱਠੇ ਹੋ ਰਹੇ। ਇੱਕ ਚੇਅਰਿੰਗ ਕਲਾਸ ਤੇ ਹੋਣਗੇ 11 ਵਜੇ ਲੋਕ ਇਕੱਠੇ ਸ਼ੁਰੂ ਹੋ ਜਾਣਗੇ, ਜਿਹੜਾ ਪੰਜਾਬੀ ਪੜਾਓ ਤਹਿਰੀਕ ਦੇ ਜ਼ੇਰੇ ਤਮਾਮ ਸਾਰਾ ਕੁਝ ਹੋ ਰਿਹਾ ਹੈ। ਦੂਸਰਾ ਸਾਡੇ ਦੋਸਤ ਅਮਜਦ ਸਲੀਮ ਮਿਨਾਜ਼ ਸਾਹਿਬ, ਇਹ ਆਪਣੇ ਦੋਸਤਾਂ ਨੂੰ ਬੁਲਾ ਰਹੇ ਹਨ ਪ੍ਰੈਸ ਕਲੱਬ ਦੇ ਵਿੱਚ।
ਇਹ ਵੀ ਸੇਮ ਟਾਈਮ ਤੇ ਬੁਲਾ ਰਹੇ ਹਨ ਔਰ ਉੱਥੇ ਜਦੋਂ ਉਹਨਾਂ ਦੇ ਦੋਸਤ ਸਾਰੇ ਇਕੱਠੇ ਹੋ ਜਾਂਦੇ ਨੇ ਉਹ ਫਿਰ ਇੱਕ ਰੈਲੀ ਦੀ ਸ਼ਕਲ ਦੇ ਵਿੱਚ ਨਿਕਲਣਗੇ। ਉਹ ਸਾਨੂੰ ਜੁਆਇਨ ਕਰਨਗੇ ਤਕਰੀਬਨ ਕੋਈ 1:30 ਵਜੇ ਦੇ ਕਰੀਬ। ਸੋ 1 ਤੋਂ 1:30 ਦੇ ਦਰਮਿਆਨ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਹੈ। ਉਸ ਵੇਲੇ ਤੱਕ ਜਿਹੜਾ ਇੱਥੋਂ ਦੇ ਬਾਕੀ ਲੋਕ ਹਨ ਉਹ ਵੀ ਸਾਰੇ ਹੋਏਗਾ ਮੇਲਾ। ਉਸ ਵੇਲੇ ਤੱਕ ਆਪਣਾ ਕਲਚਰ ਇਵੈਂਟ ਜਿਹੜੇ ਹਨ ਉਹ ਸਾਰੇ ਹੋ ਰਹੇ ਹੋਣਗੇ ਔਰ ਇਹ ਜਿਹੜੇ ਦੋਨੋਂ ਉੱਥੋਂ ਵਾਲੇ ਰੈਲੀ ਵਾਲੇ ਔਰ ਪਹਿਲੇ ਵਾਲੇ ਲੋਕ ਇਹ ਇੱਕ ਵੱਡੇ ਜਲਸੇ ਦੀ ਸ਼ਕਲ ਦੇ ਵਿੱਚ ਬਦਲਣਗੇ। ਫਿਰ ਅਸੀਂ ਇਹ ਖੁਸ਼ੀ ਦੀ ਗੱਲ ਜਿਹੜੀ ਹੈ ਕਿ ਇਕੱਲਾ ਲਾਹੌਰ ਦੇ ਵਿੱਚ ਨਹੀਂ ਹੋ ਰਹੀ ਹੈ। ਜਿਹੜਾ ਸਵਾਲ ਅਸੀਂ ਪੂਰੇ ਪੰਜਾਬ ਦੇ ਵਿੱਚ ਫੈਲਾਉਣਾ ਚਾਹੁੰਦੇ ਸੀ ਪੂਰੇ ਪੰਜਾਬ ਦੇ ਵਿੱਚ ਹੀ ਫੈਲਿਆ ਇਸ ਵੇਲੇ। ਹੜੱਪਾ ਜਿਹੜੀ ਸਾਡੀ ਬੁਨਿਆਦ ਬਣਦੀ ਹੈ ਇੱਥੋਂ ਦੇ ਸਿੰਧ ਪੰਜਾਬ ਦੀ, ਹੜੱਪਾ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਲੋਕ ਲਹਿਰ ਉਹ ਕਰ ਰਿਹਾ ਕਸਵਰ ਭੱਟ ਸਾਹਿਬ ਔਰ ਉਹਨਾਂ ਦੇ ਸਾਥੀ। ਇਸੇ ਤਰੀਕੇ ਦਾ ਫੈਸਲਾਬਾਦ ਵੀ ਇੱਕ ਬਹੁਤ ਵੱਡੀ ਰੈਲੀ ਜਿਹੜੀ ਹੈ ਉਹ ਨਿਕਲ ਰਹੀ ਹੈ। ਫਿਰ ਚਰਿਓਟ ਦੇ ਵਿੱਚ ਫੈਸਲ ਜੱਪਾ ਵੀ ਆਪਣੇ ਕਾਲਜ ਦੇ ਵਿੱਚ ਰੈਲੀ ਅੱਗੇ ਲੈ ਕੇ ਚੱਲਣਗੇ। ਫਿਰ ਉਸ ਤੋਂ ਇਲਾਵਾ ਅੱਗੇ ਅਸੀਂ ਜਾਂਦੇ ਹਾਂ ਜੰਗ ਦੇ ਵਿੱਚ ਰਿਆਜ਼ ਸਾਹਿਬ ਔਰ ਸਾਰੇ ਦੋਸਤ ਚੱਜ ਅਦਬੀ ਫੋਰਮ ਦੇ ਤਹਿਤ ਉਹ ਇੱਕ ਬੜਾ ਵੱਡਾ ਇਕੱਠ ਕਰਨ ਚੱਲੇ। ਫਿਰ ਥੋੜਾ ਜਿਹਾ ਅੱਗੇ ਅਸੀਂ ਜਾਂਦੇ ਹਾਂ ਤੇ ਪਿੰਡੀ ਦੇ ਵਿੱਚ ਅਬੂਲ ਹਸਨ ਬਾਣਾ ਪੰਜਾਬ ਸੇਵਕ ਸਾਂਝ ਦੀ ਬਹੁਤ ਬੜਾ ਵੱਡਾ ਇਕੱਠ ਉਸ ਦਿਨ ਕਰ ਰਹੇ ਨੇ ਪਿੰਡੀ ਦੇ ਅੰਦਰ। ਇਸਲਾਮਾਬਾਦ ਦੇ ਅੰਦਰ ਮਿੱਤਰ ਪਿਆਰੇ ਫਰਾਦ ਇਕਬਾਲ ਔਰ ਆਜ਼ਮ ਮਲਿਕ ਔਰ ਅਮਜਦ ਹਰਲ ਸਾਹਿਬ ਉਹਨਾਂ ਦੀਆਂ ਕੋਸ਼ਿਸ਼ਾਂ ਸਾਨੂੰ ਬਹੁਤ ਵੱਡੇ ਲੈਵਲ ਤੇ ਨਜ਼ਰ ਆ ਰਹੀਆਂ ਕਿ ਉਹ ਉਸ ਦਿਨ ਇੱਕ ਰੈਲੀ ਦਾ ਇਸਲਾਮਾਬਾਦ ਪ੍ਰੈਸ ਕਲੱਬ ਦੇ ਸਾਹਮਣੇ ਉੱਥੋਂ ਲੈ ਕੇ ਚੱਲਣਗੇ। ਫਿਰ ਥੋੜਾ ਜਿਹਾ ਅਗਰ ਅਸੀਂ ਉਰੇ ਆਉਂਦੇ ਹਾਂ ਤੇ ਗੁਜਰਾਤ ਦੇ ਵਿੱਚ ਦਿਲ ਦਰਿਆ ਪਾਕਿਸਤਾਨ ਉਹ ਵੀ ਇੱਕ ਰੈਲੀ ਉਸ ਦਿਨ ਉਹ ਲੈ ਕੇ ਚੱਲਣਗੇ ਇਕੱਠ ਕਰਨਗੇ। ਫਿਰ ਥੋੜਾ ਜਿਹਾ ਅੱਗੇ ਅਸੀਂ ਚੱਲਦੇ ਹਾਂ ਸਿਆਲਕੋਟ ਨਾਰੋਵਾਲ ਔਰ ਉਸ ਦੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਦੱਸ ਰਹੇ ਹਨ ਖਾਨੇਵਾਲ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਹੋ ਰਹੇ ਹਨ। ਅਜੇ ਤੱਕ ਪ੍ਰੋਗਰਾਮ ਜਿਵੇਂ ਸਾਡੇ ਕੋਲ ਆ ਰਹੇ ਨੇ ਉਹ ਪ੍ਰੋਗਰਾਮ ਜਿਹੜਾ ਸਾਨੂੰ ਬਹੁਤ ਅੱਛੀ ਤਰੀਕੇ ਨਾਲ ਪਤਾ ਹੈ ਜਿਹੜੇ ਬਹੁਤ ਮਜ਼ਬੂਤ ਹੋ ਚੁੱਕੇ ਨੇ। ਅਵਾਮੀ ਸਵਾਲ ਇਹਨਾਂ ਦੇ ਨਾਲ ਜੁੜ ਚੁੱਕਿਆ ਹੈ ਔਰ ਬੜੇ ਵੱਡੇ ਪੱਧਰ ਤੇ ਇਕੱਠ ਹੋ ਰਹੀਆਂ ਨਿਕਲ ਰਹੀਆਂ ਤੇ ਇਹੀ ਚੱਠਾ ਸਾਹਿਬ ਅਸੀਂ ਚਾਹੁੰਦੇ ਸੀ, ਇਹੀ ਤੁਸੀਂ ਚਾਹੁੰਦੇ ਸੀ। ਤੁਸੀਂ ਇਸ ਮੂਵਮੈਂਟ ਨਾਲ ਸ਼ੁਰੂ ਤੋਂ ਜੁੜੇ ਹੋਏ ਹੋ ਔਰ ਅੱਜ ਤੱਕ ਪੰਜਾਬੀ ਦਾ ਸਵਾਲ ਜਿਹੜਾ ਹੈ ਉਹ ਮਜ਼ਬੂਤ ਹੋ ਰਿਹਾ ਹੈ ਔਰ ਅੱਗੇ ਤੱਕ ਇਹ ਮਜ਼ਬੂਤ ਹੋਵੇਗਾ। ਬਾਬਾ ਨਜਮੀ ਸਾਹਿਬ ਮੇਰੇ ਨਾਲ ਹੈ। ਬਾਬਾ ਨਜਮੀ ਸਾਹਿਬ ਤੋਂ ਮੈਂ ਰਿਕੁਐਸਟ ਕਰਾਂਗਾ ਕਿ ਮਜ਼ਦੂਰਾਂ ਦੀ ਕਿਸਾਨਾਂ ਦੀ ਜਿਹੜੀ ਬੋਲੀ ਹੈ ਅਗਰ ਅਸੀਂ ਦੇਖਦੇ ਹਾਂ ਚੜ੍ਹਦੇ ਪੰਜਾਬ ਦੇ ਵਿੱਚ ਤੇ ਉੱਥੋਂ ਦੇ ਵਿੱਚ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਵੀ ਇਹ ਪਤਾ ਹੈ ਕਿ ਸਾਡੇ ਚ ਦੋ ਚੀਜ਼ਾਂ ਨਿਕਲ ਗਈਆਂ ਤੇ ਸਾਡਾ ਜਿਹੜਾ ਮੁਸਤਕਬਲ ਹੈ ਉਹ ਬਿਲਕੁਲ ਦਾਗਿਆ ਜਾਣਾ ਹੈ। ਉਹ ਹਨੇਰੇ ਰਾਹੀਂ ਹਨੇਰੇ ਦੀ ਨਜ਼ਰ ਹੋ ਜਾਣਾ ਹੈ। ਇੱਕ ਖੇਤੀ ਤੇ ਦੂਸਰਾ ਬੋਲੀ। ਸੋ ਲੱਖਾ ਸਦਾਣਾ ਦੀਪ ਸਿੱਧੂ ਉਹ ਜਦੋਂ ਵੀ ਬੋਲਦੇ ਨੇ ਦੋ ਚੀਜ਼ਾਂ ਤੇ ਬੋਲਦੇ ਨੇ, ਇੱਕ ਬੋਲੀ ਤੇ ਬੋਲਣਗੇ, ਇੱਕ ਪੰਜਾਬੀ ਬੋਲੀ ਸਾਡੀ, ਦੂਸਰਾ ਸਾਡੀ ਖੇਤੀ ਤੇ। ਇਹ ਜਿਹੜਾ ਮਜ਼ਦੂਰ ਕਿਸਾਨ ਦੀ ਬੋਲੀ ਹੈ ਆਮ ਲੋਕਾਂ ਦੀ ਬੋਲੀ ਹੈ। ਪੰਜਾਬੀ ਦੇ ਬਾਰੇ ਬੜਾ ਕਿਹਾ ਜਾਂਦਾ ਹੈ ਕਿ ਪੰਜਾਬੀ ਆਮ ਲੋਕਾਂ ਦੀ ਬੋਲੀ, ਪੰਜਾਬੀ ਗਰੀਬਾਂ ਮਸਕੀਨਾਂ ਦੀ ਬੋਲੀ। ਇਹ ਅਲੱਗ ਗੱਲ ਹੈ ਕਿ ਪੰਜਾਬ ਦੇ ਵਿੱਚ ਜੋ ਕੋਈ ਰਹਿ ਰਹੀ ਹੈ ਇਹ ਬੋਲੀ ਸਭ ਦੀ ਬੋਲੀ ਹੈ, ਲੇਕਿਨ ਇਹਦੇ ਨਾਲ ਉਹ ਜੋੜ ਦਿੱਤਾ ਗਿਆ ਹੈ। ਮੈਂ ਇਸ ਚੀਜ਼ ਨੂੰ ਬਾਬਾ ਜੀ ਇਹ ਸਮਝਦਾ ਹਾਂ ਕਿ ਇਹੀ ਇਸ ਬੋਲੀ ਦੀ ਵਡਿਆਈ ਹੈ। ਜਿਹੜੀ ਖਲਕਤ ਦੀ ਬੋਲੀ ਹੁੰਦੀ ਹੈ ਉਹੀ ਸੱਚੀ ਬੋਲੀ ਹੁੰਦੀ ਹੈ। ਜਿਹੜੀ ਬੋਲੀ ਸਟੈਬਲਿਸ਼ਮੈਂਟ ਤੁਹਾਡੇ ਕੋਲ ਲੈ ਕੇ ਆਉਂਦੀ ਹੈ ਜਾਂ ਕੋਈ ਬਾਹਰੋਂ ਹਮਲਾਵਰ ਲੈ ਕੇ ਆਉਂਦੇ ਉਹ ਸਰਕਾਰੀ ਬੋਲੀ ਹੁੰਦੀ ਹੈ, ਉਹ ਮਜ਼ਬੂਤ ਨਹੀਂ ਹੁੰਦੀ। ਉਹਦੇ ਵਿੱਚ ਸਾਨੂੰ ਉਹ ਚੱਜ ਉਹ ਅੰਗ ਉਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ। ਤੇ ਕੀ ਕਹਿੰਦੇ ਹੋ ਤੁਹਾਡਾ ਮਜ਼ਦੂਰਾਂ ਦੇ ਨਾਲ ਇੱਕ ਵਕਤ ਗੁਜ਼ਰਿਆ ਹੈ, ਕੱਲ ਹੀ ਤੁਸੀਂ ਪਰਸੋਂ ਹੀ ਤੁਸੀਂ ਮੂਰੇਵਾਲਾ ਦੇ ਵਿੱਚ ਕਿਸਾਨ ਰੈਲੀ ਦੇ ਵਿੱਚ ਸੀ ਤੇ ਕੋਈ ਦੱਸੋ ਸਾਡੇ ਚੱਠਾ ਸਾਹਿਬ ਦੇ ਸੁਣਨ ਵਾਲਿਆਂ ਨੂੰ। ਮੈਂ ਬਹੁਤ ਸ਼ੁਕਰੀਆ ਚੱਠਾ ਸਾਹਿਬ ਦਾ ਤੁਹਾਡਾ ਵੀ। ਮੇਰਾ ਖਿਆਲ ਹੈ ਕਿ ਤੁਸੀਂ ਬੜੀ ਤਫਸੀਲ ਨਾਲ ਗੱਲਬਾਤ ਕੀਤੀ ਹੈ ਚੱਠਾ ਸਾਹਿਬ ਦੇ ਇਸ ਪ੍ਰੋਗਰਾਮ ਦੇ ਵਿੱਚ ਔਰ ਮੇਰਾ ਖਿਆਲ ਹੈ ਕਿ ਪੂਰਾ ਜਿੰਨਾ ਵੀ ਪ੍ਰੋਗਰਾਮ ਹੈ ਲਾਹੌਰ ਤੋਂ ਇਲਾਵਾ ਦੂਸਰੇ ਸ਼ਹਿਰਾਂ ਦਾ ਉਹ ਵੀ ਤੁਸੀਂ ਦੱਸ ਦਿੱਤਾ ਹੈ। लेकिन मैं पंजाबी जबान के बारे से गल करते हैं कि पंजाबी जबान बहुत सारे लोग कहते जिसका मुस्तकबिल नहीं हैगा, लेकिन मैं एक हमेशा इस जवाब देता है कि मैं बिल्कुल मायूस नहीं हाँ। मेरी जबान कमजोर इसलिए नहीं कि मेरे पीछे एक इन्ना मेरा बड़ा विरसा है कि जैसे मैं नाज कर सकना, लेकिन सिर्फ और सिर्फ अफसोस इन्ना है उस विरसे में अज तक साडे पंजाब के लोगों ने खोल के देखा नहीं, उन्होंने पढ़ के देखा नहीं या उन्होंने पढ़ाया नहीं गया। ये बड़ा साडे वास्ते दुख वाली गल है कि लोगों ने साडी जबान नूं बल्कि लोगों ने नहीं असीं खुद अपनी जबान नूं इग्नोर किया और परे किया, जबकि साडी जबानां दे विच जिहड़ा साडे बुजुर्गां ने अपनी रहतर दा फलसफा और माड़े दी गल ईमान दी गल दीन दी गल भी दसी, लेकिन असी उहदे ते यकीन ना किया और उन्होंने परे हटा दिता। लेकिन अज मैं
पंजाबी कितों शुरू की थी। मैं जाके कराची च आबाद होया 1970 ਦੇ ਵਿੱਚ ਤੇ ਜਦ ਮੈਂ ਉੱਥੇ ਦੇਖਿਆ ਜਿੰਨੇ ਵੀ ਲੋਕ ਨੇ ਮੇਰੇ ਸਿੰਧੀ ਭਰਾ ਜਿਹੜੇ ਸ਼ਾਇਰ ਅਦੀਬ ਸਨ ਉਹ ਸਿੰਧੀ ਚ ਲਿਖ ਰਹੇ ਸਨ, ਉਰਦੂ ਸਪੀਕਿੰਗ ਜਿਹੜੇ ਲੋਕ ਲਿਖਣ ਵਾਲੇ ਸਨ ਜਿਨ੍ਹਾਂ ਦੀ ਮਾਦਰੀ ਜ਼ੁਬਾਨ ਉਰਦੂ ਹੈ ਉਹ ਉਰਦੂ ਚ ਲਿਖ ਰਹੇ ਸਨ। ਬਲੋਚੀ ਵੀ ਉੱਥੇ ਲਿਖੋ ਕਿ ਇੱਕ ਬਹੁਤ ਮਜ਼ਬੂਤ ਸ਼ਾਇਰ ਹੈ, ਹਰ ਤਰੀਕੇ ਦਾ ਆਦਮੀ ਜਿਹੜਾ ਹੈ, ਹਰ ਰੰਗ ਦਾ ਆਦਮੀ ਉੱਥੇ ਆਬਾਦ ਹੈ। ਲਿਹਾਜ਼ਾ ਮੈਨੂੰ ਜਿਸ ਵੇਲੇ ਇਸ ਮੈਦਾਨ ਚ ਮੈਂ ਆਇਆ ਤੇ ਮੈਂ ਸੋਚਿਆ ਕਿ ਜਦ ਸਾਰੇ ਲੋਕ अपनी जबान च लिखते हैं तो मैं क्यों ना अपनी जबान च लिखा। मैंने कुदरत ने एक फन दिता है, मेरे नामे लाया तो लिहाजा मैं पंजाबी से लिखना शुरू किया और इन्ना किया कि 33 साल कराची दे विच पंजाबी बोली और पढ़ी और लोगों को अपनी पंजाबी सुनाई। बल्कि हत्या के तो कि मेरिया 3 किताबां जड़ियां ने वो भी कराची दे विच छपियां और मैं सिंध के इलाके च जाके मतलब कि भी सिंधी शायरी पंजाबी शायरी अपनी सुनांदा रहा, लोगों ने कबूल की और प्यार किया। असी हर जबान नूं प्यार करने हैं, साडा किसी जबान नाल कोई इख्तलाफ नहीं, इसलिए असी जब अपनी मां नूं मां बोली कहने हैं तो दूसरी जबानां जिहड़ियां ने वो भी मां बोलियां ने। लिहाजा सानू अपनी जबान ते मुकम्मल इतमाद है, मुकम्मल यकीन है और यह जिहड़े फैशन के तौर पर कुछ अरसे तो साढ़े तो पहला नहीं कि ऐसी मैदान च आए, साढ़े तो पहले साढ़े वड्डियां ने भी पंजाबी च बहुत सारा काम किया, उससे ही उन्होंने ही पैरों ते पैर धर के अज असीं भी टुर रहे हैं और मैदान दे विच जिन्हां चों असीं भट्टू साहब भी कह रहे हैं, मुदस्सिर इकबाल भट्ट साहब का भी जिक्र कर सकते हैं, असीं दीप का भी जिक्र कर सकते हैं, असीं सूफी साहब का जिक्र अमजद साहब का, अमजद सलीम साहब का, ये सारे लोग जिन्ने ने बल्कि फैसलाबाद बूरेवाला सियालकोट ये सारे लोग पंजाबी की गल कर रहे हैं और एक इस वेले बकायदा लहर चल पई है और ये गवर्नमेंट और पाकिस्तान चाहे वफाक दी होवे चाहे पंजाब दी होवे असी इन्हां नूं मजबूर करांगे और इंशाल्लाह कर देंगे कि जिस तरह साडे सज्जन साडे नाल रल के असी मैदान च निकले, क्योंकि गल कल्ले नाल नहीं बनदी, असी इकट्ठे हां, किसी नूं बहुत अपना नाम ਵਧਾਉਣ ਦੀ ਲੋੜ नहीं, ਅਸੀਂ कोई अपना ना नहीं ਵਧਾ रहे। मैं जो किया भट्टू साहब जो किया जो दूसरे लोग कर रहे ने काम अपने अपने ਜ਼ਿਲ੍ਹਿਆਂ ਤੇ ਸ਼ਹਿਰਾਂ ਦੇ ਵਿੱਚ ਉਹ ਸਾਡੇ ਲਈ ਮਾਨਯੋਗ ਨੇ, ਅਸੀਂ ਉਹਨਾਂ ਨੂੰ ਇੱਜ਼ਤ ਦਿੰਦੇ ਹਾਂ ਕਿ ਉਸ ਆਪਣੀ ਮਾਂ ਬੋਲੀ ਦਾ ਕੰਮ ਕਰ ਰਹੇ ਨੇ। ਨਾ ਮੈਂ ਉਹਨਾਂ ਤੇ ਇਹਸਾਨ ਕਰ ਰਿਹਾ ਨਾ ਉਹ ਮੇਰੇ ਤੇ ਇਹਸਾਨ ਕਰ ਰਹੇ ਨੇ, ਬਲਕਿ ਉਹ ਆਪਣੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ। ਅਸੀਂ ਉਹ ਸੇਵਾ करनी है और हमेशा करनी है और करते रहना जब तक हयाती है। बल्कि ये जी टीम है इस वेले जिस तरह पहले लोगों ने आए सन मैदान दे विच ते वो कुछ बूटे ला के गए सन ते वो अज उन्हां दी शक्ल च साडे तो पिछे जे सन वो सन अज असी मैदान च खलोते हैं और ये टीम जो लोग बूटे ला रहे ने ये हमेशा वास्ते एक कायम रहने ने, एक कदी इन्हां नूं इंशाअल्लाह कोण नहीं लगना, इन्होंने फलना फुलना और वधना है, इन्होंने बूटियां फल लगेगा। ये जो पंजाबी का बूटा ला रहे हैं और मैं उम्मीद है कि लोग ये साडे वाले ध्यान करेंगे, लोग कर भी रहे हैं। ये कौन लोग ने जो इस वे पंजाबी 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 कूदते हैं, ये जान मतलब सिर्फ ये कि जे असी पंजाबी जबान छड्ड दी तानू ये पता ही नहीं लगना, पता ही नहीं लग रहा है कि साडा किड्डा वड्डा विरसा जेड़ा ना वो जाया हो जाएगा, साडी तारीख जाया हो जाएगी जेड़ी सानू बाबे ने दित्ती वो असीं मिट जाएगी। असीं नवे लोकां दी तारीख पढ़ रहे हैं तो पढ़ाई गई आज तक पढ़ रहे हैं, लेकिन असीं वो तारीख सामने अपने लोकां दी लेना चाहने जेड़ी साडे बुजुर्गां ने दसी, साडे जेड़ा लोकां ने इस धरती दे वास्ते मुढला काम कीता, असीं वो साडे हीरो ने ते असीं अपने हीरो नूं कदे भी नहीं भुलना। मैंने गुरती दुले शेर दी कि नीवी तौन करा, मैं कुछड़ खेडिया कर दे किंज सीने सी पढ़ा, मैं पढ़िया भगत स्कूल दा मेरे शीशे वांग असूल, मैं अपनी बोली बोलनी मेरे अपने हर रसूल। मेरा मतलब कि असी जमाना जरा जे बाबे साडे स्कूला कॉलेज पढ़ाए जाते तो शायद असी इन्ने पीछे ना होंगे, लेकिन अपने इलाके के हवाले ना पंजाब के हवाले ना सानू कोई खबर नहीं कि साडे पंजाब की की तारीख है, साडे बच्चों को इलम नहीं, साडी एक नस्ल बुजुर्ग उन्होंने इलम नहीं और यह जी नस्ल साडी मैदान चाहिए इन्होंने तो बिल्कुल पंजाब के बारे कोई इलम ही नहीं कि इतने कौन लोग पैदा हो।
ਅਸੀਂ ਉਹਨੂੰ ਖਰੜ ਦਾ ਨਾਮ ਦਸੀ, ਦੁੱਲੇ ਭੱਟੀ ਦਾ ਨਾਮ ਦਸੀਏ, ਉਦਮ ਸਿੰਘ ਦਾ ਨਾਮ ਦਸੀ तो कहेंगे कि कौन लोग ने? नहीं बाबा, ये साडे हीरो ने, इन्हां नूं सानू याद कराना पेगा, नवी नस्ल दसना पेगा। इस तरह जिहड़ी साडी पंजाबी जुबान है, साडी मिसाल के तौर पर साडे साबका पुराने बुजुर्ग श्री कुंजाई फकीर मोहम्मद फकीर साहब, ये लोग ने जिन्हों ने साडियां बुनियादां रखियां, नींहां रखियां, अज असीं इसलिए मैदान च खलोते हैं। अज मैं या मेरे होर सज्जन जिन्हें भी शायर अदीब लिख रहे हैं, बहुत अच्छा लिख रहे हैं, मैं उन्होंने मान देना वा ते असीं इंशाअल्लाह मैदान च लुका उहदे च वर्कर मजदूर दरअसल गल भी कि जबान का मसला की हुंदा है, जेड़े उस इलाके के लोग हुंदे ने उन्हां नूं जद तक उन्हां दी जबान च गल ना करो। अज मैं जाके पट्ठे वाला मजदूर या खेतों दे विच बंदा काम करन दिया तो उहदे नाल मैं अंग्रेजी बोलण लग पावां या उर्दू जबान बोलांगा तो बिल्कुल नहीं समझेगा। लेकिन इनू जबान नहीं कहते कि मैनू मुझे पानी दो, मुझे चाय ला दो। जबान जिहड़ी होर हुंदी है, ये असी बाजारी जबान बोल रहे हो, पंजाबी होवे या उर्दू होवे, ये जबान लैन देन दी गल्लां ये आम आ जांदी है, इहनूं एडी पढ़न दे नाल दा ताल्लुक नहीं ना, जिहड़ी असर उर्दू है वो पढ़न दे नाल आंदी, ठीक है ना। इस तरह पंजाबी भी जिहड़ी है वो पढ़न दे नाल आंदी ते लेकिन पंजाबी जबान जिहड़ी या जिहड़ी मादरी जुबान होती है उन्होंने ना भी पढ़ो तो बचपन के विचों ही कई लफ्ज लैके पेट चों हजारा जदों पेट चों बाहर स्कूल तक जाता है तो ਉਹਦੇ ਕੋਲ अपनी जबान ते हजारा लफ्ज हुंदे ने, ਜਿਹੜਾ ਉੱਥੇ ਜਾ ਕੇ ਭੁੱਲ ਜਾਂਦਾ, ਉਹਨੂੰ ਹੋਰ ਕੁਝ ਸੁਣਾ पढ़ना पै जाता तो परेशान हो जाता है कि मैं घर ऐसी चीज नूं की कहना आया ते इत्थे इहदा नाम की ऐ ਉਹਦੇ वास्ते परेशानी पैदा करती। लिहाजा इस वास्ते चाहने कि ਅਸੀਂ ਇਹਨਾਂ इस जबान नूं स्कूलां कालजां प्राइमरी दे विच लाओ ताकि सानू और दूजी गल ਇਹ भी है कि एक घर चों ਜਿਹੜੀ मुफ्त मिलदी पई है ਉਹਨੂੰ ਅਸੀਂ ਛੱਡੀ जा रहे हैं, मतलब कि करते फिरदे टुरदे जबान आ जाएगी तो बोलने लग पावांगे। लेकिन उर्दू पढ़ने वास्ते जब तक या अंग्रेजी पढ़ने वास्ते या फारसी पढ़ने वास्ते जब तक स्कूले नहीं जावांगे वो सानू असर ओदी रूह जड़ी है वो साडे तिकर नहीं पड़ेगी। लेकिन एक मादरी जबान ऐसी होंदी है कि ਇਹਦੇ ਚ अगर ना भी स्कूल जाओ तो तद भी आ जाती है, लेकिन बशर्ते ਉਹਨੂੰ ਅਸੀਂ घर च बोलीए अपने बच्चों ना अपने बालां ना, ਇਹਦੇ ਚ शर्मिंदा होने की भी लोड़ नहीं। एक तारीख है कि कभी भी तो ऐसा नहीं सोचना कि आएगा कि बंदा जबान ना जाहिल नहीं होता, ये बहुत काम आती है, ये आज नहीं काम आएगी कभी कल काम आएगी, फिर सोचांगे असी ओहो असी की कीता अपने बालों को अपनी जबान नहीं दसी। जो बाकी गल जी तुहाडे सामने वटू साहब करके गए ने वो पूरा एक रोशनी पा के गए ने पूरी तारीख के उत्ते साडी जेहड़ी कोई मुख्तसर जी छोटी जी गलबात तुहाडे करके गए वो पुख्ता गल सी। मैं जी तुहाडी गल मैं शेयर कि मैं अंबर दा मैं बूआ खोल के वेखांगा, अंबर दा मैं बूआ खोल के वेखांगा, रब दे नाल पंजाबी बोल के वेखांगा। ਅਸੀਂ ਤੇ क्योंकि हर वेला दा जेड़ा आसमानी साडे नबी या बुजुर्ग जो भी धरती, लेकिन उन्होंने जबान अपनी मखलूक दे नाल अपने लोकां दे नाल अपनी जबान च गल कीती है। बाबा उन्होंने किसी दूसरी जबान च गल नहीं की, अब तो तदे उन्होंने समझ आई ना, मतलब साडे जे अंबिया है मैदान दे विच ते केड़ी जबान बोल रहे सन, हज़रत ईसा अलैहिस्सलाम केड़ी जबान बोलते सन, साडे सरकार साडे इब्राहिम अलैहिस्सलाम या हुजूर सल्लल्लाहु अलैहि वसल्लम केड़ी जबान बोली उन्होंने। वो 40 साल बाद मसला तो पहले अपने और उन्होंने दे मापे जेड़े सन बुजुर्ग सन केड़ी जबान बोलते सन, अरबी बोलते सन। लिहाजा उन्होंने पैगाम भी अपनी जबान अपने लोगों तक अपनाया तो तभी वो काम अगे चले। इसी तरह जब तक असी अपनी जबान च अपने बाला बच्चा ना दोस्तां तक ग्रुप नाले साडी जबान दा ते हर मैदान च रंग ही वखरा है। जे असी म्यूजिक की गल करिए तो म्यूजिक वखरा है, साडा टोल वखरा है, साडी रहचल वखरी है, बिल्कुल वखरी, क्योंकि असी जिम्मेदार लोग हां। अच्छा ये भी मैं गल करदा बात करदा पंजाबी उच्चा बोलदे बाबा, पंजाबी दा उच्चा बोलना एक ਉਹਦੇ ਵਿੱਚ मकसद है कि ਅਸੀਂ ਆ मैदानी लोग खेती लोग खेतां च काम करने वाले, ਅਸੀਂ कोई दफ्तरां च काम नहीं साडियां पुरानियां नस्लां ने कीता, ਉਹਨਾਂ ਨੇ अनाज गाया, ਅਸੀਂ ਉਹਨਾਂ ਨੂੰ अन्नदाता कहने।
ਤੇ ਉਹ ਜਦੋਂ ਕੰਮ ਕਰਦੇ ਸਨ ਤੇ ਬਹੁਤ ਦੂਰ ਫਾਸਲੇ ਤੇ ਗੱਲ ਬਹਿ ਕੇ ਕੰਮ ਕਰਨ ਦੇ ਹੁੰਦੇ ਸਨ। ਉਹਨਾਂ ਨੂੰ ਇਸ ਤਰ੍ਹਾਂ ਨਹੀਂ ਸੀ ਕਹਿੰਦੇ ਮਹਾਰਾਜ ਦੀ ਗੱਲ ਸੁਣ, ਏਦਾਂ ਨਹੀਂ, ਉਹਨੂੰ ਜਦ ਤੱਕ ਉੱਚੀ ਆਵਾਜ਼ ਨਾਲ ਨਹੀਂ ਕਵਾਂਗੇ ਤਾਂ ਉਹਨੂੰ ਸੁਣਾਈ ਨਹੀਂ ਦੇਵੇਗਾ। ਕਿਉਂਕਿ ਦਫ਼ਤਰਾਂ ਦੇ ਵਿੱਚ, ਅਫਸਰਾਂ ਦੇ ਵਿੱਚ ਜਾਂ ਸਰਕਾਰ ਦੇ ਦਰਬਾਰਾਂ ਦੇ ਵਿੱਚ ਚੁਗਲੀਆਂ ਕੀਤੀਆਂ ਜਾਂਦੀਆਂ ਨੇ ਤੇ ਚੁਗਲੀਆਂ ਹਮੇਸ਼ਾ ਹੌਲੀ ਹੁੰਦੀਆਂ ਨੇ ਤੇ ਜਦੋਂ ਬੰਦਾ ਲਾਊਡ ਬੋਲਦਾ, ਉੱਚੀ ਬੋਲਦਾ ਤਾਂ ਸੱਚ ਬੋਲਦਾ ਹੈ। ਲਿਹਾਜ਼ਾ ਮੈਂ तमाम लोगों की गुजारिश करांगा अपने भैन भरावां और खुसूसन अज की गल जिहड़ी वो ये वे कि जिहड़ी साडियां बच्चियां मॉडर्न तरीके नाल अपने बच्चों नूं बेटा दूध पी लो, हाश वॉश कर लो, हैंड वॉश कर लो, ये गल नहीं है। बेटा हाथ धो लो। पंजाबी जबान नूं पढ़े लिखे लोग जदों बोलेंगे तो होर सलीके वाली लगेगी, होर सोहनी लगेगी और चंगी लगेगी। अज भी मैं साडे घरां च किते जिहड़े बच्चे पंजाबी बोलदे ने, पढ़िया लिखिया ने, वो इन्नी सोहनी लगदे। साडे नाल बेशुमार बच्चियां इस वेले काम कर रही ने जिहड़ियां इन्नी सोहनी पंजाबी बोलदियां ने, अच्छे लगदे। हर मॉडर्न होना हक है साडा, वेले दी लोड़ है, इनू होना चाहिए। लेकिन इसदा मतलब ये नहीं हैगा कि मॉडर्न बनने दे चक्कर च अपना माजी भुल जाइए, पिछोकड़ नूं बड़ा धक्का दे दिए, इंज नहीं गल बननी। आओ असी अपनी जबान नूं अगे वधाइए और लोगों च ना पैदा करिए कि वाकई यार पंजाबी जिस तरह कि साडे चढ़दे पंजाब विच किसान किस तरह बेबाक तरीके नाल कह रहे ने कि असी पंजाबी हां, असी पंजाबी हां। उन्होंने मजहब का नाम नहीं लिया कि असी भी पंजाबी हां। लेकिन कमाल की गल है कि यारो जरा सोचो तो सही, दो मुल्क दो जुबान, एक जुबान, दो मुल्कां दे विच एक जुबान है। हिंदुस्तान दे विच चढ़दे पंजाब विच, पाकिस्तान दे विच लहंदा पंजाब, दो पंजाब ने ते जबान एक है, मुल्क वक् वक् है। असी अजे भी असी परेशान हां कि साडी जुबान चंगी नहीं। जबान चंगी ना कहना मतलब कि असी चंगे नहीं, पंजाबी चंगे नहीं। तो जो जबान बुरी होगी तो असी भी बुरे हो जाएंगे। इहदे च साडा वकार, साडी इज्जत, साडी आबरू किस तरह की बनेगा साडा मैं होर गल दस्सां तुहाडे कि हिंदू जिहड़ी साडी गुरमुखी लिखी जाती, उन्होंने इस कदर मैं बाहर के मुल्कां जाके वेख्या कि उन्होंने स्टेशनां ते गुरमुखी दे विच लंदन जैसे शहर दे विच, कैनेडा जैसे शहर दे विच अपना उस रस्मो खच ना लिखे हुए ने स्टेशन ते इलाकियां दे नाम उस स्टेशन ए हुंदियां ने कौमां बाबा जी। ते लिहाजा असी कौम बणीए, पंजाबी कौम बणीए। ये सारा पंजाब एक है, एक पंजाब है, ये तो कोई वखरा नहीं। और पंजाब अज दा नहीं है, सदियां दा पंजाब है ते पंजाबी भी सदियां दी। बाबा फरीद तो लैके जिस इन्होंने जिक्र बाबा फरीद की जो पंजाबी उन्होंने लिखी सी, इसका मतलब है कि पंजाबी ऑलरेडी मजबूत सी। शायरी, पोइट्री, कवि उदों बंदा पैदा होता है जो जबान कंप्लीट एक जबान हो, तब कोई जबान किसी जबान च पोइट्री हो सकती, वरना नहीं हो सकती। इसलिए कि साडी सदियां दी बोली ते सदियां दी बोली तो असी डरने पे, बोलने लगे शर्मिंदा होने पे नहीं, ऐसी कोई नहीं। जी चाचा साहब कुछ और? जी जी बाबा जी बहुत 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 मेहरबानी, बड़ा खूबसूरत। बाबा जी तुसी अज आए हो ते असी इस दा थोड़ा जिहा लाह लेंदे होए कोई तुसी कलाम अगर सानू कोई बख्शो, अपना कोई कलाम सानू सुनाओ। मैं आज चूंकि पंजाबी दे प्रोग्राम है ते सारी लहर ही पंजाबी च चल रही, तो मैं पंजाबी दे ही बारे च चलो गजल भी सुना दिया। पंजाबी दे बारे च जेड़ा बहुत मशहूर हिंदुस्तान पाकिस्तान तक मतलब के इससे मशहूर है कि ऊंचा करके मैं जावांगा, ऊंचा करके मैं जावांगा, जग ते बोल पंजाबी दा कर कर वजदा, लोग सुननगे एक दिन ढोल पंजाबी दा। उच्चा करके मैं जावांगा, जग ते बोल पंजाबी दा, कर कर वजदा, लोग सुननगे एक दिन ढोल पंजाबी दा। ते एक एक मिसरे विचों तैनू लाला दी पंड लभेगी, एक एक मिसरे विचों तैनू लाला दी पंड लभेगी, साडे बाबियां विचों कोई भी बाबा बोल पंजाबी दा, साडे बाबियां विचों कोई भी बाबा बोल पंजाबी दा। एक मेरी ताजा नजर दा सिर्फ मैनूं मतला याद है, मैं सुना देना कि असी क्यों नहीं अपनी जबान बोलते,
असी क्यों नहीं अपनी जबान बोलते जिवें साडे सिंधी ते पठान बोलते, असी क्यों नहीं अपनी जबान बोलते जिवें साडे सिंधी ते पठान बोलते। इहदे नाल एक गजल शेर होर ने पंजाबी के हवाले नाल ही, क्योंकि प्रोग्राम पंजाबी का और पंजाबी का 21 दिहाड़ा आ रहा है 21 फरवरी नूं। असी सारे लोग थां चल ही रहा मसला अपने 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 शहरों च, और मैं बूरे वाले भी गया, उत्थे भी गया इन्हां दिन च, तो उत्थे भी लोग पंजाबी वास्ते है जिहड़ा पैगाम साडा लोग पहुंचा रहे हैं, इस तरह ये अपड़ रहा पहुंच गया पहचान। और इंशाल्लाह हर साल अगे तो अगे जावांगे इंशाल्लाह, और उम्मीद करते हैं कि साडी वो जबान जिहड़ी असीं मंग पे करने, एक टीम जेड़े भी सज्जन जिथे जिथे काम कर रहे हैं, एक दिन एक ऐसा जथा बन के बाहर निकल गए कि वेले दियां हुकूमतां नूं ये मंजूर करना पेगा, मनना पेगा। ये पंजाबी जबान नूं लागू कीतियां बगैर साडा गुजारा नहीं, असी नहीं रह सकते। लिहाजा असी इन्ना प्रेशर पावांगे कि वो मजबूर हो जाएंगे ये पंजाबी जबान नूं लागू करो। बहरहाल मैं एक चंद शेर पंजाबी दे सुना देना कि हिम्मत वाला भी एक शेर तुहानूं सुनादा, शेर तो सुनिया ही हैगा तुसां सारे ने कि हिम्मत नहीं हारनी, बेहिम्मते ने जेड़े बह के शिकवा करन मुकदरा दा, बेहिम्मते ने जेड़े बह के शिकवा करन मुकदरा दा, उगण वाले उग पैंदे ने सीना पाड़ के पत्थरां दा, ते मंजिल दे मत्थे दे उत्ते तख्ती लगदी उन्हां दी, जिस तरह असीं घरों बना गया, मंजिल दे मत्थे दे उत्ते तख्ती लगदी उन्हां दी, जेड़े घरों बना के टुरदे नक्शा अपने सपना दा। असी नक्शा बना लिया, असी ये नक्शा बना लिया कि असी पंजाबी लागू कराउणी, असी पंजाबी स्कूलों हुकूमतां को मंजूर कराउणी, लागू कराउणी, निसाब शामिल करवाउणी। ये साडा इंशाल्लाह असी यकीन नाल और ईमान नाल कहने पे कि अखरां विच समुंदर रखां मैं इकबाल पंजाबी दा, अखरां विच समुंदर रखां मैं इकबाल पंजाबी दा, चखड़ा दे विच रख दिता है दीवा बाल पंजाबी दा, ते जेड़े आखन विच पंजाबी वुसत नहीं, मतलब यार पंजाबी च कोई गल नहीं, कोई बात नहीं। अरे यार खोल के तो देखो, जेड़े आखन विच पंजाबी वुसत नहीं, तहजीब नहीं, पढ़ के वेखन वारिस बुल्ला बाहू लाल पंजाबी दा, पढ़ के तूड़ा नाल कदे नहीं मरना, शीशे दे लश्कारे ने जिन्नी मर्जी तिखी बोले उर्दू गाल पंजाबी दा, ते लोकी मंग मंगा के अपना बोल बना के बह गए। लोकी मंग वो समझ गए, समझने वाले समझ जाएंगे इसे, तो लोकी मंग मंगा के अपना बोल बना के बह गए ने, असा ते मिट्टी कर दिता है, असा ते मिट्टी कर दिता है सोना गाल पंजाबी दा, ते तन दा मास खवा दिंदा है जेड़ा इनू प्यार करे, कोई भी जबरन कर नहीं सकता विंगा वाल पंजाबी दा, कोई भी जबरन कर नहीं सकता विंगा वाल पंजाबी दा। ये पंजाबी जो हीरो दुल्ला भट्टी जानते हो ना, जिन्हें अकबर बादशाह नाल टक्कर लाई थी और उन्हें मजबूर होना पिया सी अपनी फौजां नूं, उन्हें एक बंदे वास्ते सारियां फौजां को दुल्ले भट्टी बंदे कर दित्तियां सी। लिहाजा मैं ये फखर नहीं, तकब्बर नहीं, कोई अच्छी गल नहीं है, लेकिन सानू है कि सानू मान करना चाहिए, अपनी जबान ते नाज करना चाहिए, वरना असी परेशान होवांगे। साडियां ऐसा ना होवे कि वेला लंघ जाए कि जिहड़ियां साडियां नस्लां बाद चाहन तो उन्हां नूं पता लगे कि यार साडी जबान ते ऐसी ते ऐ की हो गया, ते साडे वड्डियां ने सानू कुछ दस्सिया नहीं, इहदे वास्ते कोई इहदा तहफ्फुज़ नहीं कीता, इहनूं संभालिया नहीं, तो सानू बाद च गालां कढणगे, बुरा कहणगे, मंदा बोलणगे कि यार साडे वड्डे चंगे नहीं सन। अज जे वो मिसाल है ना कि मापियां दा जेड़ा कोई बंदा मापे कुछ करके ना आना चाहन किसी औलाद वास्ते अच्छा, तो बाद च औलादा उन्होंने अच्छा नहीं समझदियां। इस तरह जे असी ना कुछ करके गए पंजाबी जुबान वास्ते, आने वाली नस्लां सानू मंदा कहणगियां,
बुरा कहेंगे। लोग ही अपनी छोटी तो छोटी जबान की हिफाजत कर रहे हैं, लेकिन अफसोस कि असी अपनी जबान ਨੂੰ ਇੰਨਾ अपने ਇਹਦੇ ਚ ਵੀ ਦੱਸਾਂ ਕਿਸੇ दूसरी जबान ਦਾ ना सिंधी ਦਾ ना बलोची ਦਾ ना पख्तून ਦਾ ना उर्दू स्पीकिंग ਦਾ कोई कसूर नहीं। सिर्फ पंजाबियों ਨੂੰ पंजाबी मुकाम ਦਾ ਜਾਂ ਸੌਰੀ ਇਹਦੇ ਤੋਂ ਨਫ਼ਰਤ ਕਰਨ ਦਾ ਜਾਂ ਇਹਦੇ ਚ ਕਿਸ ਕਿਸਮ ਦਾ ਇਹ ਸਾਡਾ ਕਸੂਰ ਹੈ। ਅਸੀਂ ਆਪਣੀ ਜ਼ੁਬਾਨ ਜਾਂ ਗਾਲਾਂ ਦੀ ਜਾਂ ਕੋਈ ਹਰ ਜ਼ਬਾਨ ਦੇ ਵਿੱਚ ਜਿਹੜਾ ਲਿਟਰੇਚਰ ਹੁੰਦਾ ਨਾ ਉਹਦੇ ਚ ਹਰ ਕਿਸਮ ਦੇ ਕੰਮ ਹੁੰਦੇ ਨੇ, ਉਸ ਗਾਲਾਂ ਵੀ ਹੁੰਦੀਆਂ ਨੇ, ਉਹਦੇ ਚ ਸਵਾਲ ਵੀ ਹੁੰਦੇ ਨੇ, ਜਵਾਬ ਵੀ ਹੁੰਦੇ ਨੇ, ਚੰਗੇ ਲੋਕ ਵੀ ਹੁੰਦੇ ਨੇ, ਮੰਦੇ ਲੋਕ ਵੀ ਹੁੰਦੇ ਨੇ। ਹਰ ਇਸੇ ਤਰ੍ਹਾਂ ਡਿਕਸ਼ਨਰੀਆਂ ਦੇ ਵਿੱਚ ਚੰਗੇ ਹਰਫ ਵੀ ਹੁੰਦੇ ਨੇ ਤੇ ਮੰਦੇ ਹਰਫ ਵੀ ਹੁੰਦੇ ਨੇ। ਤੇ ਇਹਦਾ ਇਹ ਨਹੀਂ ਮਤਲਬ ਹੁੰਦਾ ਕਿ ਮੰਦੇ ਕੱਢ ਦਿੱਤੇ ਜਾਂਦੇ ਚੰਗੇ ਰੱਖ ਲੈਣ, ਐਸਾ ਕਦੀ ਨਹੀਂ ਹੋਇਆ। ਲੁਗਾਤ ਜਿਹੜੀ ਹੁੰਦੀ, ਲੁਗਤ ਜਿਹੜੀ ਹੁੰਦੀ, ਉਹਦੇ ਵਿੱਚ ਹਰ ਜ਼ਬਾਨ ਦੇ ਹਰ ਲਫ਼ਜ਼ ਮੌਜੂਦ ਹੁੰਦਾ ਹੈ, ਉਹ ਭਾਵੇਂ ਚੰਗਾ ਹੋਵੇ ਜਾਂ ਮੰਦਾ ਹੋਵੇ। ਲਿਹਾਜ਼ਾ ਮੈਂ ਕਹਾਂਗਾ ਕਿ ਸਾਡੀ ਇਸ ਜ਼ਬਾਨ ਨੂੰ ਜ਼ਿੰਦਾ ਰਹਿਣਾ ਚਾਹੀਦਾ ਔਰ ਅਸੀਂ ਜ਼ਿੰਦਾ ਰੱਖਣਾ ਹੈ ਇਨਸ਼ਾਅੱਲਾ। ਸਾਡਾ ਇਹਦੇ ਵਾਸਤੇ ਸਾਡਾ ਕੋਈ ਵੀ ਨੁਕਸਾਨ ਹੋ ਜਾਏ ਅਸੀਂ ਉਹ ਕਬੂਲ ਕਰਨ ਲਈ ਤਿਆਰ ਹਾਂ। ਅਸੀਂ ਤੇ ਆਪਣੀ ਜ਼ਿੰਦਗੀਆਂ ਆਪਣੀ ਮਾਂ ਦੀ अपनी मां बोली के नामे ला दित्तियां ने। 40 साल हो गए लोग घर बनाते हैं, मकान बनाते हैं, जायदादा बनाते हैं। 40 साल हो गए सिर्फ अपनी मां की गल करते हैं अपनी जबान च। और ये गल मजदूरों की गल जी की वो इसलिए कि मजदूर मैं जो आम बंदा लुकाई की गल करता ना, मैं सिंध च रहा, मेरे सिंध जो योमे मई का जलसा होता सी या कोई मजदूरों की तकरीब होती सी, वर्कर्स पार्टी की बाबा इब्राहिम साडे हुंदे सन, उन्हां दा वर्कर्स यूनियन का प्रोग्राम करवाते सन, या सिंध च मैं जाना था भट्टो साहब का अपने बरसी के उत्ते जो भट्टो साहब की बरसी उत्थे मैं सिंधी पढ़ना था। मैं कदी जाके पंजाबी पढ़ना था, कदी सिंधी लोग सारे लोग सुनते सन और खुश होंगे सन, नचते सन शेर सुन के। इसी तरह कराची के विच भी पंजाबी बोली 33 साल और सुनाई 72 के मेरे दोस्त उर्दू स्पीकिंग ਉਹ ਮੈਨੂੰ ਕਹਿ ਲਗੇ ਬਾਬਾ ਜੀ ਹੁਣ ਤੁਸੀਂ ਉਰਦੂ ਨਹੀਂ ਲਿਖਣਾ ਪੰਜਾਬੀ ਲਿਖਣਾ, ਸਾਨੂੰ ਸਮਝ ਆਉਣ ਲੱਗ ਪਈ। ਹੁਣ ਕੋਈ ਲੋੜ ਨਹੀਂ, ਪਹਿਲੇ ਮੈਂ ਲਫ਼ਜ਼ ਸਮਝਾਉਂਦਾ ਹੁੰਦਾ ਸੀ, ਕੋਈ ਮੁਸ਼ਕਲ ਲਫ਼ਜ਼ ਹੁੰਦਾ ਸੀ ਪੰਜਾਬੀ ਦਾ ਤੇ ਝੱਖੜ ਦੇ ਕੀ ਮਾਨੇ ਨੇ ਜਾਂ ਪਿਛੋਕੜ ਦੇ ਕੀ ਮਾਨੇ ਨੇ ਤੂੰ ਦੱਸ ਦੇਣਾ, ਤੇ ਉਹ ਹੁਣ ਮੁੜ ਕੇ ਕਹਿ ਲਗੇ ਨਹੀਂ ਬਾਬਾ ਜੀ ਹੁਣ ਸਮਝ ਆ ਗਈ। ਰੈਗੂਲਰ ਤੇ ਤੁਸੀਂ ਉਹ ਕਿਤੇ ਕਤਰਾ ਪਾਣੀ ਦਾ ਡਿੱਗਦਾ ਰਵੇ ਨਾ ਤੇ ਉਹ ਵੀ ਸੁਰਾਖ ਕਰ ਦਿੰਦਾ। ਜੇ ਅਸੀਂ ਗੱਲਾਂ ਆਪਣੀ ਜ਼ੁਬਾਨ ਚ ਕਰਾਂਗੇ ਤੇ ਬੋਲਾਂਗੇ ਤੇ ਇਨਸ਼ਾਅੱਲਾ ਸਭ ਨੂੰ ਆ ਜਾਏਗੀ, ਸਭ ਨੂੰ ਸਮਝ ਆਏਗੀ, ਇਹਦੇ ਚ ਕੋਈ ਰੌਲਾ ਨਹੀਂ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਹੋਰ ਕੋਈ ਗੱਲ ਹੈ ਜੀ ਬਾਬਾ ਜੀ ਆਪਣਾ ਬਹੁਤ 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 ਮਿਹਰਬਾਨੀ। ਵੱਟੂ ਸਾਹਿਬ ਅਸੀਂ ਜਿਹੜਾ ਉਹ ਤੁਹਾਨੂੰ ਇਹ ਪੁੱਛਾਂਗੇ ਕਿ ਜਿਸ ਤਰ੍ਹਾਂ ਪੰਜਾਬੀ ਪ੍ਰਚਾਰ ਦੇ ਨਾਮ ਤੋਂ ਤੁਹਾਡੀ ਆਰਗੇਨਾਈਜੇਸ਼ਨ ਕੰਮ ਕਰਦੀ ਹੈ ਤੇ ਸਾਰਾ ਸਾਲ ਤੁਸੀਂ ਜਿਸ ਤਰ੍ਹਾਂ ਜਿਹੜੀਆਂ ਨੇ ਉਹ ਐਕਟੀਵਿਟੀਜ਼ ਕਰਦੇ ਹੋ, ਅਗਰ ਤੁਸੀਂ ਸਾਡੇ ਦੋਸਤਾਂ ਨੂੰ ਦੱਸੋ ਕਿ ਸਾਰਾ ਸਾਲ ਤੁਸੀਂ ਜਿਸ ਤਰ੍ਹਾਂ ਬਾਰ-ਬਾਰ 21 ਫਰਵਰੀ ਨਹੀਂ ਮਤਲਬ ਕਿ ਮੁxtਲਫ ਦਿਨਾਂ ਦੇ ਵਿੱਚ ਤੁਸੀਂ ਰਿਲੀਜ਼ ਕਰਦੇ ਹੋ, ਉਹਦੇ ਤੋਂ ਇਲਾਵਾ ਸੈਮੀਨਾਰ ਕਰਦੇ ਹੋ, ਤੇ ਇਹਦੇ ਵਿੱਚ ਤੁਹਾਡੀ ਬਾਕੀ ਟੀਮ ਕਿਸ ਤਰ੍ਹਾਂ ਕੰਮ ਕਰਦੀ ਹੈ ਔਰ ਤੁਸੀਂ ਇਹ ਸਾਰਾ ਪ੍ਰਬੰਧ ਕਿਸ ਤਰ੍ਹਾਂ ਕਰਦੇ ਹੋ? ਚੱਡਾ ਸਾਹਿਬ ਇਹਦੇ ਵਿੱਚ ਮੈਂ ਥੋੜਾ ਦੱਸ ਕਿ ਅਸੀਂ तकरीबन सारा साल इकट्ठे होंगे रहने और आपस में मिलते जुलते रहने। ਅਸੀਂ हर प्रोग्राम के आने तो पहला इन्हां दे हवाले नाल दूजे सज्जन भी शामिल होंगे ने, मीटिंगां करते ने, रोज तीसरे हफ्ते तीसरे चौथे दिन मीटिंग होंदी है तो फिर जाके ਅਸੀਂ ਉੱਥੇ तक रपने। बाकी ये सन दसणगे कि ਇਹਦੇ ਵਿੱਚ कौन कौन लोग शामिल ने, किस तरह ਹੁੰਦਾ है, ਉਹ टीम ਕਿਹੜੀ है, दसो जी। जी शुक्रिया चट्टा साहब। प्रोग्राम कुछ इस तरीके दे कि सानू मुसलसल प्रोग्राम करने की लोड़ है और ਉਹਦੇ ਵਿੱਚ न सिर्फ जिस तरह पहले गल की है कि कल्चर ते रिवाइवल की भी गल करनी चाहिए क्योंकि बोली और कल्चर ये ਵੱਖ-ਵੱਖ नहीं है। सो जिस तरह ਅਸੀਂ 21 फरवरी ਦਾ ਅਸੀਂ ਪ੍ਰੋਗਰਾਮ ਕਰਾਂਗੇ, ਇਹਦੇ ਵਿੱਚ ਬਾਕੀ ਸਾਰੀਆਂ ਜਿਹੜੀਆਂ ਤਨਜ਼ੀਮਾਂ ਪੰਜਾਬੀ ਪ੍ਰਚਾਰ ਦੇ ਨਾਲ ਪਾਕਿਸਤਾਨ ਪੰਜਾਬੀ ਅਦਬੀ ਬੋਰਡ ਵੀ ਹੈ, ਭੁਲੇਖਾ ਹੈ, ਲੁਕਾਈ ਹੈ, ਲੋਕ ਸੰਗਤ ਹੈ, ਇਸ ਤਰੀਕੇ ਦੀਆਂ ਹੋਰ ਬਾਕੀ ਜਿੰਨੀਆਂ ਵੀ ਤਨਜ਼ੀਮਾਂ ਲਾਹੌਰ ਬੇਸਡ ਨੇ ਉਹਨਾਂ ਸਾਰੀਆਂ ਤਨਜ਼ੀਮਾਂ ਦੀ ਇੱਕ ਸਾਂਝੀ ਅਸੀਂ ਤਹਿਰੀਕ ਜਿਹੜੀ ਪੰਜਾਬੀ ਦੇ ਸਵਾਲ ਵਾਸਤੇ ਬਣਾਈ, ਉਹ ਹੈ ਪੰਜਾਬੀ ਪੜਾਓ ਤਹਿਰੀਕ, ਜਿੱਦਾਂ 1 ਪੁਆਇੰਟ ਏਜੰਡਾ ਹੈ ਕਿ ਇਹਦੇ ਤੇ ਅਸੀਂ ਲੈਂਗੁਏਜ ਦੀ ਲਗੋਤੀ ਦੇ ਬਾਰੇ ਅਸੀਂ ਗੱਲ ਕਰਾਂਗੇ। ਸੋ ਅਸੀਂ ਸਾਰੇ ਉਸ ਦੇ ਵਿੱਚ ਸਾਂਝੇ ਹਾਂ। ਇਸ ਤੋਂ ਅੱਗੇ ਹੁਣ ਇਹ ਜਿਵੇਂ ਹੀ ਗੁਜ਼ਰੇਗਾ 21 ਫਰਵਰੀ
ਤੇ ਸਾਡਾ ਪੰਜਾਬ ਕਲਚਰ ਡੇ ਦੀਆਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ। ਤੁਹਾਡੇ ਸੁਣਨ ਵਾਲੇ ਦੱਸਦੇ ਜਾਈਏ ਕਿ ਪੰਜਾਬ ਕਲਚਰ ਡੇ ਪਿਛਲੇ ਸਾਲ ਪਾਕਿਸਤਾਨ ਦੇ ਇਹ ਮਨਾਇਆ ਗਿਆ, ਇਹ ਗਵਰਨਮੈਂਟ ਲੈਵਲ ਤੇ ਵੀ ਮਨਾਇਆ ਗਿਆ, ਆਵਾਮੀ ਪੱਧਰ ਤੇ ਵੀ ਮਨਾਇਆ ਗਿਆ। ਸੋ ਇਸ ਕਲਚਰ ਡੇ ਤੋਂ ਬਾਅਦ ਅਗਲਾ ਜਿਹੜਾ ਫੈਸਟੀਵਲ ਹੋਏਗਾ, ਕਿਉਂਕਿ ਸੀਜ਼ਨਲ ਫੈਸਟੀਵਲ ਦੀ ਰਿਵਾਈਵਲ ਤੇ ਵੀ ਕੰਮ ਹੋ ਰਹੀ ਹੈ, ਉਹ ਵਿਸਾਖੀ ਦਾ ਫੈਸਟੀਵਲ ਹੋਏਗਾ। ਵਿਸਾਖੀ ਫੈਸਟੀਵਲ ਤੋਂ ਬਾਅਦ ਫਿਰ ਅੱਗੇ ਅਸੀਂ ਜਾਂਦੇ ਹਾਂ ਅਗਸਤ ਸਤੰਬਰ ਦੇ ਵਿੱਚ, ਉੱਥੇ ਫਿਰ ਹੁੰਦਾ ਹੈ ਬੁੱਲੇ ਸ਼ਾਹ ਫੈਸਟੀਵਲ। ਔਰ ਬੁੱਲੇ ਸ਼ਾਹ ਫੈਸਟੀਵਲ ਤੋਂ ਬਾਅਦ ਫਿਰ ਅਗਲੀਆਂ ਤਿਆਰੀਆਂ ਉਹ ਸ਼ੁਰੂ ਹੋ ਜਾਂਦੀਆਂ ਪੰਜਾਬ ਫੈਸਟੀਵਲ ਦੀਆਂ। ਪੰਜਾਬ ਫੈਸਟੀਵਲ ਅਸੀਂ ਕਰਦੇ ਹੁੰਦੇ ਹਾਂ ਤਕਰੀਬਨ ਨਵੰਬਰ ਦੇ ਵਿੱਚ ਹੁੰਦਾ ਹੈ। ਪਿਛਲੇ ਸਾਲ ਸਾਰੇ ਸ਼ੈਡਿਊਲ ਇਸ ਲਈ ਡਿਸਟਰਬ ਹੋਇਆ ਕਿਉਂਕਿ ਕਰੋਨਾ ਦੀ ਅਚਾਨਕ ਜਿਹੜੀ ਆਫਤ ਨਾਜ਼ਲ ਹੋਈ, ਉਸਨੇ ਸਾਰੇ ਸ਼ੈਡਿਊਲ ਡਿਸਟਰਬ ਕਰ ਦਿੱਤੇ। ਉਸ ਤੋਂ ਅੱਗੇ ਫਿਰ ਅਸੀਂ ਨਵੰਬਰ ਦੇ ਵਿੱਚ ਉਹ ਪੰਜਾਬ ਫੈਸਟੀਵਲ ਹੁੰਦਾ ਹੈ। ਸੋ ਇਹ ਤੇ ਸਭ ਕੁਝ ਸਾਡੇ ਜਿਹੜੇ 6 ਅਸੀਂ ਫੈਸਟੀਵਲ ਔਰ ਇਹ ਸਾਰਾ ਕੁਝ ਕਰਦੇ ਹੁੰਦੇ ਹਾਂ। ਉਹਦੇ ਨਾਲ ਫਿਰ ਜਿਸ ਤਰੀਕੇ ਨਾਲ ਅਗਸਤ ਦੇ ਵਿੱਚ ਹੀ ਅਸੀਂ 1947 ਦੇ ਜਿਹੜਾ ਪਾੜਾ ਪਿਆ ਸੀ ਜਿਹਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ ਸੀ, ਉਹਦੇ ਤੇ ਸੈਮੀਨਾਰ ਅਸੀਂ ਪਿਛਲੇ 2 ਸਾਲ ਦੇ ਉਹ ਇਸ ਤੇ ਕਰਾਏ ਗਏ। ਔਰ ਉਹਦੇ ਨਾਲ ਅਵਾਮੀ ਸ਼ਊਰ, ਅਵਾਮੀ ਲੋਕਾਂ ਨੂੰ ਦੱਸਣ ਲਈ ਕਿ ਕਿਸ ਤਰ੍ਹਾਂ ਅਸੀਂ ਕਰਨਾ ਹੈ, ਉਹਦੇ ਲਈ ਫਿਰ ਕੁਝ ਬ੍ਰਾਂਡਿੰਗਸ ਦੇ ਜਿਹੜਾ ਸਾਡਾ ਕੰਮ ਹੁੰਦਾ ਉਹ ਵੀ ਹੁੰਦਾ। ਮੁਸਲਸਲ ਰਿਕਸ਼ਾ ਬ੍ਰਾਂਡਿੰਗ ਹੋ ਰਹੀ ਹੁੰਦੀ ਹੈ, ਲਾਹੌਰ ਦੇ ਵਿੱਚ ਤੇ ਜ਼ਿਆਦਾ ਹੁੰਦੀ ਹੈ, ਆਸੇ-ਪਾਸੇ ਦੇ ਏਰੀਆਜ਼ ਦੇ ਵਿੱਚ ਵੀ ਸਾਡੀ ਕੋਸ਼ਿਸ਼ ਹੁੰਦੀ ਹੈ। ਉਹ ਇੱਕ ਬਹੁਤ ਅੱਛਾ ਮੀਡੀਅਮ ਸਾਨੂੰ ਮਿਲ ਜਾਂਦਾ ਹੈ ਆਪਣੀ ਗੱਲ ਅੱਗੇ ਪਹੁੰਚਾਉਣ ਵਾਸਤੇ ਕਿ ਅਸੀਂ ਰਿਕਸ਼ੇ ਦੀ ਬ੍ਰਾਂਡਿੰਗ ਕਰਦੇ ਹਾਂ। ਔਰ ਆਮ ਪਬਲਿਕ ਦੇ ਵਿੱਚ ਉਹ ਰਿਕਸ਼ਾ ਗਰੀਬਾਂ ਦੀ ਸਵਾਰੀ ਹੈ, ਉਹ ਲੋਕਾਂ ਦੇ ਵਿੱਚ ਚੱਲਦਾ ਰਹਿੰਦਾ, ਲੋਕਾਂ ਨੂੰ ਇਹ ਪਤਾ ਚੱਲਦਾ ਰਹਿੰਦਾ ਹੈ ਕਿ ਬੋਲੀ ਦਾ ਸਵਾਲ ਪੁੱਛਿਆ ਹੈ, ਪੰਜਾਬੀ ਕੀ ਹੈ, ਪੰਜਾਬੀ ਕਿੱਥੇ ਖੜੀ ਹੈ। ਔਰ ਇਸ ਤਰ੍ਹਾਂ ਸਾਡਾ ਪਲਾਨ ਇਹ ਹੈ ਕਿ ਕੋਈ ਪ੍ਰੋਗਰਾਮ ਤਰਤੀਬ ਦੇ ਰਹੇ ਹਾਂ। 21 ਫਰਵਰੀ ਤੋਂ ਫੌਰਨ ਬਾਅਦ ਜਿਹੜਾ ਅਸੀਂ ਬੈਠਣਾ ਹੈ, ਉਹਦੇ ਵਿੱਚ ਸਾਰੇ ਦੋਸਤ ਸ਼ਾਮਲ ਹੈ। ਪੰਜਾਬ ਕਲਚਰ ਡੇ ਤੇ ਬਿਲਕੁਲ ਹੀ 14 ਨੂੰ ਹੋਏਗਾ। ਉਸ ਤੋਂ ਬਾਅਦ ਫਿਰ ਪੂਰੇ ਸਾਲ ਦਾ ਪਲਾਨ ਅਸੀਂ ਹਰ ਮਹੀਨੇ ਦੇ ਵਿੱਚ ਇੱਕ ਵੱਡਾ ਫੰਕਸ਼ਨ ਜਿਹੜਾ ਇਸੇ ਥੀਮ ਤੇ ਹੋਏਗਾ, ਬੋਲੀ ਤੇ ਹੋਏਗਾ ਔਰ ਕਲਚਰ ਤੇ ਹੋਏਗਾ ਔਰ ਸੂਫੀਜ਼ਮ ਤੇ ਹੋਏਗਾ। ਕਿਉਂਕਿ ਸੂਫੀਜ਼ਮ ਦੇ ਵਿੱਚ ਜਦੋਂ ਅਸੀਂ ਬਾਬਾ ਫਰੀਦ ਦੀ ਗੱਲ ਕਰਦੇ ਹਾਂ, ਹਜ਼ਰਤ ਸੁਲਤਾਨ ਬਾਹੂ ਦੀ ਕਰਦੇ ਹਾਂ, ਸ਼ਾਹ ਹੁਸੈਨ ਦੀ ਕਰਦੇ ਹਾਂ, ਬੁੱਲੇ ਸ਼ਾਹ ਦੀ ਕਰਦੇ ਹਾਂ, ਵਾਰਿਸ ਸ਼ਾਹ ਦੀ ਕਰਦੇ ਹਾਂ, ਤੇ ਫਿਰ ਉਹਦੇ ਨਾਲ ਸਾਨੂੰ ਇਹ ਸਾਰਾ ਕੁਝ ਜਿਹੜਾ ਖਿਲਾਰ ਹੈ ਉਹ ਸਾਡੇ ਸਾਹਮਣੇ ਉਹ ਖੁੱਲਿਆ ਨਜ਼ਰ ਆਉਂਦਾ ਹੈ ਕਿ ਇਹ ਕਿੰਨਾ ਵੱਡਾ ਪੰਜਾਬ ਸੀ। ਪੰਜਾਬ ਦੇ ਅੰਦਰ ਲਿਟਰੇਚਰ ਕਿਸ ਹੱਦ ਤੱਕ ਮੈਚੁਰ ਸੀ ਔਰ ਇਹ ਹਿਊਮਨ ਡਿਵੈਲਪਮੈਂਟ ਵਾਸਤੇ ਕਿਸ ਤਰੀਕੇ ਦੇ ਨਾਲ ਅੱਗੇ ਆ ਸਕਦਾ ਹੈ, ਲੋਕਾਂ ਦੀ ਕ੍ਰੀਏਟਿਵਿਟੀ ਉਸ ਵੇਲੇ ਕੀ ਸੀ, ਅੱਜ ਕਿੱਥੇ ਅਸੀਂ ਖੜੇ ਹਾਂ, ਇਹ ਸਾਰੇ ਸਵਾਲ ਸਾਡੇ ਸਾਹਮਣੇ ਲੈ ਕੇ ਆਉਂਦਾ ਹੈ। ਔਰ ਆ ਜਾ ਕੇ ਇਹ ਗੁੰਮ ਘੁਮਾ ਕੇ ਫਿਰ ਜਿਹੜਾ ਬੁਨਿਆਦੀ ਨੁਕਤਾ ਹੈ ਉਹ ਇੱਥੇ ਹੀ ਆ ਕੇ ਖੜਾ ਹੁੰਦਾ ਹੈ। ਇੱਥੇ ਸੁਧਾਰ ਲਿਆਉਣ ਲਈ ਸਭ ਤੋਂ ਪਹਿਲੇ ਬੋਲੀ ਦਾ ਨਿਫਾਜ਼ ਹੋਏਗਾ। ਜਿਸ ਦਿਨ ਬੋਲੀ ਦਾ ਨਿਫਾਜ਼ ਹੋ ਜਾਂਦਾ ਹੈ ਉਸ ਦਿਨ ਇੱਥੇ ਜਿਹੜਾ ਬੱਚਿਆਂ ਨੂੰ ਪੜਾਇਆ ਜਾਏਗਾ ਉਹ ਪੰਜਾਬ ਵੀ ਪੜਾਇਆ ਜਾਏਗਾ, ਸੂਫੀਜ਼ਮ ਵੀ ਪੜਾਇਆ ਜਾਏਗਾ। ਔਰ ਇੱਥੋਂ ਦੀ ਜਿਹੜੀ ਇੱਕ ਸਾਂਝ ਹੈ, ਜਿਹੜੀ ਪੰਜਾਬੀਆਂ ਦੀ ਆਪਸੀ ਸਾਂਝ ਹੋ ਦਿੱਤੀ ਗਈ ਸੀ। ਇਹ ਪੰਜਾਬ ਇੱਕ ਖੂਬਸੂਰਤ ਸੁਸਾਇਟੀ ਸੀ, ਇਹਦੇ ਵਿੱਚ ਮਲਟੀ ਰਿਲੀਜੀਅਸ ਇਹ ਸੁਸਾਇਟੀ ਰਹੀ ਹੈ ਔਰ ਇਹਦੇ ਵਿੱਚ ਸ਼ਾਇਦ ਉਤਨਾ ਦੰਗਾ ਫਸਾਦ ਨਹੀਂ ਸੀ ਜਿਤਨਾ ਅਸੀਂ ਇਹਨੂੰ ਯਕ ਮਜ਼ਬੂਤੀ ਕਰਕੇ ਸੁਸਾਇਟੀ ਨੂੰ ਅਸੀਂ ਮਾਰਾ ਦਾੜੀ ਔਰ ਇੱਥੇ ਫਸਾਦ ਔਰ ਇੱਥੇ ਦਹਿਸ਼ਤਗਰਦੀ ਉਹ ਫੈਲਾ ਰਹੀ ਹੈ। ਸੋ ਜਿਹੜੀ ਮਜ਼ਹਬਾਂ ਦੀ ਆਪਸੀ ਸਾਂਝ ਹੈ ਉਹ ਵੀ ਇਸ ਬੋਲੀ ਨਾਲ ਸਾਨੂੰ ਪਤਾ ਚੱਲੇਗੀ, ਕਿਉਂਕਿ ਜਦੋਂ ਅਸੀਂ ਪੰਜਾਬੀ ਪੜਾਂਗੇ ਤਾਂ ਸਾਨੂੰ ਪਤਾ ਚੱਲੇਗਾ ਕਿ ਪੰਜਵੀਂ ਪਾਤਸ਼ਾਹੀ ਜਿਹੜੀ ਸੰਗੇ ਬੁਨਿਆਦ ਰਖਵਾ ਰਹੀ ਹੈ ਦਰਬਾਰ ਸਾਹਿਬ ਦਾ ਅੰਮ੍ਰਿਤਸਰ ਦੇ ਵਿੱਚ, ਉਹ ਮੀਆਂ ਮੀਰ ਤੋਂ ਕਿਉਂ ਰਖਵਾ ਰਹੀ ਹੈ ਔਰ ਮੀਆਂ ਮੀਰ ਉਸ ਵੇਲੇ ਕੀ ਕਹਿੰਦੇ ਹਨ, ਪੰਜਵੇਂ ਗੁਰੂ ਕੀ ਕਹਿੰਦੇ ਹਨ, ਉਹਨਾਂ ਦਾ ਆਪਸੀ ਤਾਲੁਕ ਕੀ ਹੈ, ਸਾਂਝ ਕੀ ਹੈ, ਫਿਰ ਤੌਹੀਦ ਦੀ ਸਾਂਝ ਕੀ ਹੈ, ਏਕਤਾ ਕੀ ਹੈ, ਇਹ ਸਾਰਾ ਕਿਸ ਤਰੀਕੇ ਨਾਲ ਅੱਗੇ ਸਾਰਾ ਬਣਦਾ ਹੈ, ਇਹ ਪੰਜਾਬੀ ਹੀ ਸਾਨੂੰ ਪੜਾਏਗੀ। ਔਰ ਜਦੋਂ ਅਸੀਂ ਪੜਾਂਗੇ ਉਹਦੇ ਵਿੱਚ ਫਿਰ ਜਿਹੜੀ ਇੱਥੇ ਇੱਕ ਹਿੰਦੂ ਦੇ ਨਾਲ ਨਫ਼ਰਤ ਪੈਦਾ ਕੀਤੀ ਗਈ ਹੈ, ਕਦੀ ਵੀ ਤੁਸੀਂ ਪੰਜਾਬੀ ਲਿਟਰੇਚਰ ਲੈ ਕੇ ਆਓ, ਪੰਜਾਬੀ ਲੋਕ ਬਿਆਨੀਆਂ ਲੈ ਕੇ ਆਓ, ਲੋਕ ਲਿਟਰੇਚਰ ਹੈ, ਤੁਹਾਨੂੰ ਇਹ ਮਜ਼ਹਬਾਂ ਦੀ ਨਫ਼ਰਤ ਉਹਦੇ ਵਿੱਚ ਨਹੀਂ ਮਿਲੇਗੀ। ਇਹ ਨਫ਼ਰਤ ਵਕਤੀ ਤੌਰ ਤੇ ਆਪਣੇ ਮਫਾਦਾਤ ਵਾਸਤੇ ਪਾਈ ਗਈ ਹੈ ਔਰ ਇਹ ਸਾਰੇ ਹੱਲ ਇਹ ਦਹਿਸ਼ਤਗਰਦੀ ਦਾ ਹੈ, ਨਫ਼ਰਤ ਹੈ, ਲਿਟਰੇਸੀ ਰੇਟ ਬਿਹਤਰ ਕਰਨਾ ਹੈ, ਸੂਝ ਸਮਝ ਪੈਦਾ ਕਰਨਾ ਹੈ, ਇਹ ਸਾਰਾ ਸਾਨੂੰ ਮਿਲੇਗਾ ਤੇ ਸਭ ਕੁਝ ਇਸ ਬੋਲੀ ਦੇ ਪੜਾਏ ਜਾਣ ਵਿੱਚ ਮਿਲੇਗਾ। ਨਵੀਂ ਨਸਲ ਜਦੋਂ ਅਸੀਂ ਤਿਆਰ ਕਰ ਲਵਾਂਗੇ ਇਸ ਬੋਲੀ ਦੇ ਨਾਲ ਤੇ ਯਕੀਨਨ ਇਹ ਸਾਡਾ ਬਲੀਵ ਹੈ ਸਾਡੇ ਸਭ ਦਾ ਕਿ ਉਸ ਵੇਲੇ ਇੱਥੋਂ ਦਾ ਪੰਜਾਬ ਦੇ ਅੰਦਰ ਕੁਝ ਬਿਹਤਰ ਅੱਗੇ ਤਰੱਕੀ ਯਾਫਤਾ ਪੰਜਾਬ ਹੈ ਉਹਦਾ ਸਫ਼ਰ ਸ਼ੁਰੂ ਹੋਏਗਾ, ਰੋਸ਼ਨ ਖਿਆਲ ਪੰਜਾਬ ਦਾ ਸਫ਼ਰ ਸ਼ੁਰੂ ਹੋਏਗਾ। ਅਜੇ ਸੇਠਾ ਜੀ ਜੀ ਬਾਬਾ ਜੀ ਜਿਹੜੀ ਗੱਲ ਕੀਤੀ ਨਾ ਪੱਟੂ ਸਾਹਿਬ ਨੇ, तो मैं वो शेर भी सुना दिया कि मस्जिद मेरी ते सारे सी वाकई इकट्ठे बैठते सा, मस्जिद मेरी तू क्यों टावे मैं क्यों तोड़ा मंदिर नू, मस्जिद मेरी तू क्यों टावे मैं क्यों तोड़ा मंदिर नू, आजा दो में बैठ के पढ़िए
ਇੱਕ ਦੂਜੇ ਦੇ ਅੰਦਰ ਨੂੰ ਤੇ ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ ਲਓ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖੰਜਰ ਨੂੰ ਤੇ ਤੂੰ ਬਿਸਮਿਲ੍ਲਾ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਪੜਾ ਮੈਂ ਨਾਨਕ ਦੀ ਬਾਣੀ ਪੜ੍ਹ ਕੇ ਦਿਆਂ ਹੁਸੈਨ ਲੰਗਰ ਨੂੰ ਤੇ ਰੱਬ ਕਰੇ ਤੂੰ ਸਦੀਆਂ ਵਾਂਗੂ ਹਾਂ ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ ਰਾਮ ਕਰੇ ਮੈਂ ਮਸਜਿਦ ਵਾਂਗੂ ਵੇਖਾਂ ਤੇਰੇ ਮੰਦਰ ਨੂੰ ਤੇ ਸਾਡੇ ਸਿੰਘਾਂ ਫਸਦਿਆ ਰਹਿਣਾ ਕੁਰਲੀ ਚੰਦੀ ਰਹਿਣੀ ਹੈ ਜਿੰਨਾ ਤੀਕਰ ਨੱਥ ਨਾ ਪਾਈ ਨਫ਼ਰਤ ਵਾਲੇ ਡੰਗਰ। ਵਾਹ ਵਾਹ ਬਾਬਾ ਜੀ, ਵਾਹ ਵਾਹ ਵਾਹ। ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਤੁਹਾਡਾ ਅੱਜ ਟਾਈਮ ਦੇਣ ਦਾ। ਔਰ ਅਹਿਮਦ ਰਜ਼ਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਂ ਸਮਝਦਾ ਕਿ ਅੱਜ ਕੱਲ੍ਹ ਤੁਹਾਡੇ ਬਹੁਤ ਮਸਰੂਫ ਦਿਨ ਨੇ ਔਰ ਇੱਕ ਤੁਸੀਂ ਵੱਡਾ ਜਿਹੜਾ ਕੰਮ ਹੈ ਉਹਦਾ ਉਪਰਾਲਾ ਸਾਰਾ ਤੁਸੀਂ ਕਰ ਰਹੇ ਹੋ ਔਰ ਤੁਹਾਡੇ ਵਾਸਤੇ ਬਹੁਤ ਬਹੁਤ ਦੁਆਵਾਂ ਨੇ। ਜਾਂਦਿਆਂ ਦੋਸਤਾਂ ਦੱਸਦਾ ਜਾਵਾਂ ਕਿ ਪੰਜਾਬੀ ਪ੍ਰਚਾਰ ਦਾ ਇੱਕ ਪੰਜਾਬੀ ਪ੍ਰਚਾਰ ਦੇ ਨਾਮ ਤੋਂ ਇਹਨਾਂ ਦਾ YouTube ਚੈਨਲ ਵੀ ਹੈ, ਤੁਸੀਂ ਉਹਨੂੰ ਵੀ ਜ਼ਰੂਰ ਵੇਖਣਾ। ਉਹਦੇ ਤੇ ਵੀ ਜਿਹੜਾ ਹੈ ਅਹਿਮਦ ਰਜ਼ਾ ਸਾਹਿਬ ਔਰ ਇਹਨਾਂ ਦੇ ਦੋਸਤ ਜਿਹੜੇ ਨੇ ਉਹ ਆਪਣਾ ਜਿਹੜਾ ਚੀਜ਼ਾਂ ਅਪਲੋਡ ਕਰਦੇ ਰਹਿੰਦੇ ਨੇ ਔਰ ਬਹੁਤ ਅੱਛਾ ਕੰਮ ਉੱਥੇ ਵੀ ਕਰ ਰਹੇ ਨੇ। ਅਹਿਮਦ ਰਜ਼ਾ ਬੱਟੂ ਸਾਹਿਬ ਤੁਹਾਡਾ ਔਰ ਬਾਬਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਇਸ ਪ੍ਰੋਗਰਾਮ ਵਿੱਚ। ਬਹੁਤ ਸ਼ੁਕਰੀਆ ਸ਼ੇਖਰ ਸਾਹਿਬ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਦੋਸਤਾਂ ਦਾ ਜਿਹੜੇ ਸਾਨੂੰ ਵੇਖ ਰਹੇ ਸਨ, ਜਿਹੜੇ ਸਾਡੇ ਨਾਲ ਮੌਜੂਦ ਸਨ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਮੈਂ ਦੱਸਦਾ ਜਾਵਾਂ ਜਿਸ ਤਰ੍ਹਾਂ ਅਸੀਂ ਆਖਰੀ ਆਪਣੇ ਸੁਲੇਖ ਮੇਲੇ ਦੇ ਆਖਰੀ ਜਿਹੜੇ ਲਫ਼ਜ਼ ਅਸੀਂ ਕਹੇ ਸਨ ਕਿ ਅਸੀਂ ਕੱਲ ਤੋਂ 21 ਫਰਵਰੀ ਤੱਕ ਸਾਡੇ ਜਿਹੜੇ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਕੁਕਨਾ ਸੇ ਅਸੀਂ ਮੁਸਲਸਲ ਜਿਹੜੇ ਹੈ ਨੇ ਉਹ ਪ੍ਰੋਗਰਾਮ ਕਰਾਂਗੇ ਉਹਨਾਂ ਵਾਸਤੇ ਜਿਹੜੇ ਮਾਂ ਬੋਲੀ ਪੰਜਾਬੀ ਵਾਸਤੇ ਕੰਮ ਕਰ ਰਹੇ ਨੇ। ਸਿਰਫ ਉਹਨਾਂ ਦੇ ਨਾਂ ਹੈ ਜਿਹੜੇ ਸਾਡੇ 4 ਦਿਨ ਨੇ ਇਹ ਉਹਨਾਂ ਦੇ ਨਾਮ ਨੇ ਔਰ ਹਰ ਰੋਜ਼ ਉਹ ਜਿਹੜੇ ਸਾਡੇ ਐਕਟਿਵਿਸਟ ਨੇ, ਜਿਹੜੇ ਸਾਡੇ ਲੀਡਰ ਨੇ, ਉਹ ਇਸ ਸਕਰੀਨ ਤੇ ਤੁਹਾਨੂੰ ਨਜ਼ਰ ਆਉਣਗੇ। ਔਰ ਮੈਂ ਗੁਜ਼ਾਰਿਸ਼ ਕਰਾਂਗਾ ਆਪਣੇ ਵੇਖਣ ਵਾਲਿਆਂ ਨੂੰ, ਬੇਨਤੀ ਕਰਾਂਗਾ ਕਿ ਤੁਸੀਂ ਵੱਧ ਤੋਂ ਵੱਧ ਆਪਣੀ ਇੱਥੇ ਗਿਣਤੀ ਵਧਾਓ। ਔਰ ਆਖਰ ਤੇ ਸਾਰੇ ਦੋਸਤਾਂ ਨੂੰ ਜਿਹੜਾ ਮੇਲੇ ਤੋਂ ਬਾਅਦ ਵੀ ਜਿਹੜਾ ਦੋਸਤਾਂ ਨੂੰ ਰਿਕੁਐਸਟ ਕੀਤੀ ਸੀ ਹੱਥ ਬੰਨ ਕੇ, ਹੁਣ ਵੀ ਦੋਸਤਾਂ ਨੂੰ ਇਹ ਰਿਕੁਐਸਟ ਹੈ ਔਰ ਮੈਂ ਸਮਝਦਾ ਕਿ ਸਾਡਾ ਫਰਜ਼ ਹੈ ਕਿ ਸਭ ਲੋਕ ਜਿਹੜੇ ਨੇ ਉਹ 21 ਫਰਵਰੀ ਦੀ ਜਿਹੜੀ ਪੰਜਾਬੀ ਲਾਗੂ ਕਰਾਉਣ ਦੀ ਜਿਹੜੀ ਰੈਲੀ ਹੋਣ ਜਾ ਰਹੀ ਹੈ, ਸਭ ਲੋਕ ਵੱਧ ਤੋਂ ਵੱਧ ਉਹਦੇ ਵਿੱਚ ਰਲਤ ਕਰਨ ਔਰ ਵੱਧ ਤੋਂ ਵੱਧ ਆਪਣੇ, ਮੈਂ ਕਹਿੰਦਾ ਕਿ ਸਭ ਲੋਕ ਉਹਦੇ 'ਚ ਸ਼ਾਮਲ ਹੋਣ ਔਰ ਇੱਕ ਵੱਡੇ ਜਿਹੜਾ ਹੈ ਨਾ ਉਹ ਵਿਖਾੜਾ ਹੋਵੇ ਔਰ ਉਹਦੇ ਥਰੂ ਅਸੀਂ ਜਿਹੜਾ ਹੈ ਆਪਣੀ ਬੋਲੀ ਨੂੰ ਲਵਾ ਸਕੀਏ। ਇਸ ਦੇ ਨਾਲ ਹੀ ਸਾਰੇ ਦੋਸਤਾਂ ਤੋਂ ਮੈਂ ਇਜਾਜ਼ਤ ਚਾਹਾਂਗਾ। ਬਹੁਤ ਬਹੁਤ ਸ਼ੁਕਰੀਆ। ਮਿਲਦੇ ਹਾਂ ਕੱਲ ਅਗਲੇ ਪ੍ਰੋਗਰਾਮ ਦੇ ਨਾਲ। ਜੁੜੇ ਰਹਿਣਾ। ਰੱਬ ਰੱਖਾ ਜੀ।